ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਦਾ ਫੋਰਟਲਾਈਨਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ। ਤੇ ਮੈਂ ਸੁਖਵਿੰਦਰ ਸਿੰਘ ਅੱਜ ਫੇਰ ਹਾਜ਼ਰ ਹਾਂ ਇਹ ਪ੍ਰੋਗਰਾਮ ਲੈ ਕੇ। ਤੇ ਅੱਜ ਅਸੀਂ ਜਿਸ ਮਸਲੇ ਬਾਰੇ ਗੱਲਬਾਤ ਕਰਾਂਗੇ ਉਹ ਇੰਗਲੈਂਡ ਦੇ ਵਿੱਚ ਜੋ ਸਿੱਖਾਂ ਦੀ ਇਸ ਟਾਈਮ ਪੋਲੀਟੀਕਲ ਸਿਚੁਏਸ਼ਨ ਆ, ਜਾਂ ਜੋ ਇੱਕ ਸਿੱਖ ਉੱਥੇ ਸਿਚੁਏਸ਼ਨ ਫੇਸ ਕਰ ਰਹੇ ਆ ਇੰਗਲੈਂਡ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ, ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਸਾਡੇ ਨਾਲ ਮਹਿਮਾਨ ਰਹਿਣਗੇ ਸਾਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਸਰਦਾਰ ਦਵਿੰਦਰਜੀਤ ਸਿੰਘ, ਜੋ ਕਿ ਸਿੱਖ ਫੈਡਰੇਸ਼ਨ UK ਤੋਂ ਨੇ, ਤੇ ਜਿਹੜੀ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਆ ਉਹਦੇ ਐਡਵਾਈਜ਼ਰ ਵੀ ਨੇ। ਤੇ ਉਹ ਅੱਜ ਸਾਡੇ ਨਾਲ, ਅਸੀਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਸਿਚੁਏਸ਼ਨ ਆ ਉਸ ਟਾਈਮ, ਜਿਹੜੀ ਇਸ ਟਾਈਮ ਇੰਗਲੈਂਡ ਦੇ ਵਿੱਚ ਜਿਹੜੀ ਸਿੱਖ ਪੋਲੀਟਿਕਸ ਆ ਉਸਦੀ ਤੇ ਗਵਰਨਮੈਂਟ ਦੇ ਨਾਲ ਰਿਲੇਸ਼ਨ ਨੂੰ ਲੈ ਕੇ। ਤੇ ਸਰਦਾਰ ਦਵਿੰਦਰਜੀਤ ਸਿੰਘ ਜੀ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਟੀਵੀ 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰਦਾਰ ਦਵਿੰਦਰਜੀਤ ਸਿੰਘ ਜੀ, ਅੱਜ ਤੁਹਾਨੂੰ ਜਿਹੜਾ ਕਾਲ ਲਾਉਣ ਦਾ ਪਹਿਲਾ ਕਾਰਨ ਇਹੀ ਸੀ ਕਿ ਅੱਜ ਜਦੋਂ ਅਸੀਂ ਅਖਬਾਰਾਂ ਦੇਖੀਆਂ ਨੇ, ਜਾਂ ਗਾਰਡੀਅਨ ਦੀ ਖਬਰ ਆ ਜਾਂ ਟਾਈਮਸ ਦੀ ਖਬਰ ਆ, ਉਹਨਾਂ ਦੇ ਵਿੱਚ ਬੜੀ ਮਤਲਬ ਇੱਕ ਪ੍ਰਭਾਵ ਦੇਣ ਵਾਲੀ ਹੈਡਲਾਈਨ ਨਜ਼ਰ ਆਈ ਆ, ਜਿਹਦੇ ਚ ਗਾਰਡੀਅਨ ਲਿਖਦਾ ਹੈ ਕਿ ਸਿਕਸ ਇਨਵੈਸਟ ਮਿਡਲੈਂਡਸ ਗਿਵਨ ਥ੍ਰੈਟ ਟੂ ਲਾਈਫ ਵਾਰਨਿੰਗਸ ਐਸ ਐਕਟਿਵਿਸਟ ਫੇਅਰ ਟਾਰਗੇਟਿੰਗ ਬਾਈ ਇੰਡੀਆ। ਤੇ ਜਿਹੜੀ ਮਤਲਬ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਜੋ ਹੋਇਆ, ਜਾਂ US ਦੇ ਵਿੱਚ ਜੋ ਹੋਇਆ, ਤੇ ਇੰਗਲੈਂਡ ਦੇ ਵਿੱਚ ਵੀ ਅਵਤਾਰ ਸਿੰਘ ਖੰਡਾ ਦੇ ਨਾਲ ਜੋ ਵਾਪਰਿਆ, ਤੇ ਉਸ ਤੋਂ ਬਾਅਦ ਜਿਹੜੀ ਸਿੱਖ ਲਾਈਫ ਆ ਅੰਡਰ ਥ੍ਰੈਟ ਆ ਇੰਡੀਅਨ ਗਵਰਨਮੈਂਟ ਵੱਲੋਂ, ਇਹਦੇ ਬਾਰੇ ਕਾਫੀ ਚਰਚਾ ਚੱਲ ਰਹੀ ਸੀ। ਪਰ ਇੰਗਲੈਂਡ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਜਿਹੜੀ ਇੰਗਲੈਂਡ ਦਾ ਐਡਮਿਨਿਸਟ੍ਰੇਸ਼ਨ ਆ, ਇੰਗਲੈਂਡ ਦੀ ਗਵਰਨਮੈਂਟ ਆ, ਉਹ ਜਿਹੜੀ ਸਿੱਖ ਵੌਇਸ ਆ ਉਹਨੂੰ ਉਨੇ ਪ੍ਰਭਾਵ ਮਤਲਬ ਸੁਣ ਨਹੀਂ ਰਹੀ, ਉਸ ਗੱਲ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਵੀ ਜਿਹੜੀ ਸਿੱਖਾਂ ਦੀ ਸੇਫਟੀ ਦਾ ਕੰਸਰਨ ਆ ਉਹਨੂੰ। ਤਾਂ ਇਸ ਖਬਰ ਤੋਂ ਬਾਅਦ ਇੱਕ ਵਾਰ ਮਤਲਬ ਇਹ ਗੱਲ ਸਾਰੇ ਪੰਥ ਦੇ ਵਿੱਚ ਚਰਚਾ ਚ ਵੀ ਇੰਗਲੈਂਡ ਦੇ ਵਿੱਚ ਵੀ ਜਿਹੜਾ ਇਹ ਗੱਲ ਕੰਸੀਡਰ ਗਵਰਨਮੈਂਟ ਕਰ ਰਹੀ ਆ ਵੀ ਸਿੱਖ ਅੰਡਰ ਥ੍ਰੈਟ ਨੇ। ਪਰ ਇਹ ਮਾਮਲਾ ਜਦੋਂ ਅਸੀਂ ਖਬਰ ਪੜ੍ਹਦੇ ਹਾਂ ਤਾਂ ਇਹ ਮਾਰਚ ਦੇ ਵਿੱਚ ਜਿਹੜੀ ਇੱਕ ਸਿੱਖ ਫੈਮਿਲੀ ਆ ਉਹਨੂੰ ਥ੍ਰੈਟ ਨਾਲ ਜੁੜਿਆ ਹੋਇਆ, ਜਿਨ੍ਹਾਂ ਨੂੰ ਕਿ ਵੈਸਟ ਮਿਡਲੈਂਡ ਪੁਲਿਸ ਵੱਲੋਂ ਵਾਰਨਿੰਗ ਦਿੱਤੀ ਗਈ ਸੀ। ਤਾਂ ਗਰਾਊਂਡ ਦੇ ਉੱਤੇ ਜਿਹੜੀ ਇਹ ਰਿਪੋਰਟ ਆ ਉਹਦੀ ਕੀ ਰਿਐਲਿਟੀ ਆ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸਿਓ ਕਿ ਇਹ ਕੇਸ ਕੀ ਆ ਤੇ ਜਿਹੜਾ ਇਹ ਅੱਜ ਅਖਬਾਰਾਂ ਦੇ ਵਿੱਚ ਖਬਰ ਬਣੀ ਆ। ਭਾਈ ਇਹਦੇ ਵਿੱਚ ਦੋ ਵੱਖਰੀਆਂ ਚੀਜ਼ਾਂ ਦੇਖੋ, ਜਿਹੜੀਆਂ ਹੈਡਲਾਈਨ ਨੈਸ਼ਨਲ ਲਾਈਕ ਦੈਟ ਗਾਰਡੀਅਨ ਦੀ ਕੀਤੀ ਹੈ, ਹੋਰ ਵੀ ਪੇਪਰ 'ਚ ਲੱਗੀਆਂ, ਜਿਹੜੇ ਹੁਣ ਲੋਕ ਪੜ੍ਹਦੇ ਆ ਬਾਰੇ ਤਾਂ ਨੌਨ ਸਿੱਖਾਂ ਨੇ ਪੜ੍ਹਨੇ, ਤਾਂ ਉਹਨਾਂ ਨੇ ਇਹਦਾ ਕੰਕਲੂਜਨ ਇਹੀ ਹੋਣਾ ਵੀ ਸਿੱਖਾਂ ਨੂੰ ਇਸ ਮੁਲਕ ਵਿੱਚ ਖਤਰਾ ਆ। ਤਾਂ ਕਰਕੇ ਦੋਨੇ ਹੀ ਖਬਰਾਂ ਭਾਈ ਹਰਦੀਪ ਸਿੰਘ ਨਿੱਜਰ ਤੇ ਜਿਹੜਾ ਅਸੈਸੀਨੇਸ਼ਨ ਪਲਾਟ ਅਮਰੀਕਾ ਵਿੱਚ ਗੁਰਪੁਰਬ ਪੰਨੂ ਤੇ ਹੋਇਆ ਸੀ ਉਹਦੇ ਨਾਲ ਸੰਬੰਧਿਤ ਆ। ਅਵਤਾਰ ਸਿੰਘ ਖੰਡੇ ਦੀ ਵੀ ਗੱਲ ਆਰਟੀਕਲਾਂ ਵਿੱਚ ਕੀਤੀ ਆ। ਪਰ ਮੈਂ ਥੋੜਾ ਜਿਹਾ ਪਿੱਛੇ ਜਾਣਾ ਭਾਈ ਕਿ ਦੇਖੋ, ਜੇ ਆਪਾਂ ਪਿਛਲੀ ਮਾਰਚ 2023 ਤੇ ਜਾਈਏ, ਐਕਚੁਅਲੀ ਕੀ ਹੋਇਆ ਸੀ ਵੀ ਪੰਜਾਬ ਦੀ ਧਰਤੀ ਤੇ 18 ਮਾਰਚ ਨੂੰ ਇੰਡੀਆ ਸਰਕਾਰ, ਉੱਥੇ ਦੀ ਪੈਰਾਮਿਲਟਰੀ, ਉੱਥੇ ਦੀ ਪੁਲਿਸ ਨੇ ਬਹੁਤ ਸਿੱਖ ਐਕਟਿਵਿਸਟ ਵੱਖਰੇ ਜਥੇਬੰਦੀਆਂ ਦੇ ਚੱਕੇ ਗਏ, ਤਕਰੀਬਨ 1000 ਦੇ ਲਗਭਗ, ਕਿਉਂਕਿ ਉਹਨਾਂ ਦੀ ਕੋਸ਼ਿਸ਼ ਸੀ ਵੀ ਭਾਈ ਅਮਰਪਾਲ ਸਿੰਘ ਜੀ ਨੂੰ ਫੜਨ ਦੀ। ਦੇਖੋ ਗੱਲ ਉੱਥੋਂ ਸ਼ੁਰੂ ਹੁੰਦੀ ਤੇ UK ਵਿੱਚ 19 ਤਰੀਕ ਨੂੰ, ਇੱਕ ਦਿਨ ਬਾਅਦ, ਥੋੜੇ ਜਿਹੇ ਨੌਜਵਾਨ ਬਜ਼ੁਰਗ ਵੀ ਸੀਗੇ, ਮੈਨੂੰ 50 ਤੋਂ ਘੱਟ ਸੀਗੇ, 45 ਸੀਗੇ, ਉਹਨਾਂ ਇੰਡੀਅਨ ਹਾਈ ਕਮਿਸ਼ਨ ਤੇ ਇੱਕਦਮ ਜਾ ਕੇ ਇੱਕ ਨੌਜਵਾਨ ਨੇ ਚੜ ਕੇ ਤਿਰੰਗਾ ਲਾਤਾ ਸੀ। ਉਸ ਇਸ਼ੂ ਤੋਂ ਇੰਡੀਆ ਸਰਕਾਰ ਨੇ ਬਹੁਤ ਸੀਰੀਅਸਲੀ ਲਿਆ ਤੇ ਉਹਨਾਂ ਨੂੰ ਬ੍ਰਿਟਿਸ਼ ਹਾਈ ਕਮਿਸ਼ਨਰ ਦਿੱਲੀ ਵਿੱਚ ਸੱਦ ਕੇ, ਪਹਿਲੋਂ ਤਾਂ ਉਹਨਾਂ ਨੇ ਕਿਹਾ ਤੁਸੀਂ ਸਾਨੂੰ ਸਿਕਿਉਰਿਟੀ ਨਹੀਂ ਦਿੱਤੀ ਲੰਡਨ ਵਿੱਚ, ਦੂਸਰਾ ਉਹਦੀ ਸਿਕਿਉਰਿਟੀ, ਪਰਸਨਲ ਸਿਕਿਉਰਿਟੀ ਰਿਮੂਵ ਕੀਤੀ ਗਈ। ਦੇਖੋ ਇੰਡੀਆ ਹਮੇਸ਼ਾ ਜਿਹੜਾ ਟਿਟ ਫॉर ਟੈਟ ਹੋਇਆ, ਟਿਟ ਫॉर ਟੈਟ ਐਕਚੁਅਲੀ UK ਤੋਂ ਸ਼ੁਰੂ ਹੋਈ ਸੀ 19 ਮਾਰਚ ਨੂੰ। ਉਸ ਤੋਂ ਬਾਅਦ ਕੀ ਹੁੰਦਾ ਵੀ ਫਿਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ 7 ਬੰਦੇ UK ਵਿੱਚ ਆਉਂਦੇ ਆ, ਤੇ ਉਹਨਾਂ ਨੇ ਜਿਹੜੇ ਪ੍ਰੋਟੈਸਟਰ ਸੀਗੇ 45 ਪ੍ਰੋਟੈਸਟਰ, ਕੱਲੀਆਂ ਦੀਆਂ ਤਸਵੀਰਾਂ ਉਹਨਾਂ ਨੇ ਆਪਣੇ ਟਵਿੱਟਰ ਤਸਵੀਰਾਂ ਲਾਈ ਇਹਨਾਂ ਬਾਰੇ ਸਾਨੂੰ। ਹੁਣ ਦੇਖੋ, ਜਿਹੜੀ ਆਪਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਅੱਜ ਚੱਲ ਰਹੀ ਆ, ਇੰਡੀਆ ਸਿੱਖਾਂ ਨੂੰ ਵੱਖਰੇ ਦੇਸ਼ਾਂ 'ਚ ਟਾਰਗੇਟ ਬਣਾ ਰਿਹਾ। ਐਕਚੁਅਲੀ ਇੱਥੇ ਦੀ
ਕਾਊਂਟਰ ਟੈਰਰਿਸਟ ਪੁਲਿਸ 27 ਜੂਨ ਨੂੰ ਸਾਡੇ ਨਾਲ ਮੀਟਿੰਗ ਹੁੰਦੀ ਆ, ਵੱਖਰੇ ਵੱਖਰੇ ਪੁਲਿਸ ਫੋਰਸ, ਮੈਟਰੋਪੋਲੀਟਨ ਪੁਲਿਸ, ਵੈਸਟ ਮਿਡਲੈਂਡਸ ਪੁਲਿਸ, ਤੇ ਉੱਥੇ ਗੱਲ ਹੁੰਦੀ ਅਵਤਾਰ ਸਿੰਘ ਖੰਡੇ ਦੀ, ਜਿਹਦੀ ਮੌਤ 15 ਜੂਨ ਨੂੰ ਹੋ ਰਹੀ ਸੀ, ਭਾਈ ਹਰਦੀਪ ਸਿੰਘ ਨਿੱਜਰ ਜਿਹਨਾਂ ਦੀ 18 ਜੂਨ ਨੂੰ ਉਹਨੂੰ ਕਤਲ ਕੀਤਾ ਗਿਆ, ਅਸੈਸੀਨੇਟ ਕੀਤਾ ਗਿਆ। ਤਾਂ ਉਹ ਗੱਲ ਕਰ ਰਿਹਾ, ਉਹ ਸਾਨੂੰ ਦੱਸ ਰਿਹਾ ਵੀ ਜੋ ਕੁਛ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਇੱਥੇ ਕੀਤਾ UK 'ਚ, ਜਿਹੜੀਆਂ ਉਹਨਾਂ ਨੇ ਤਸਵੀਰਾਂ ਲਾਈਆਂ, ਇਹ ਇੱਕ ਰਿਪਰੈਸ਼ਨ ਆ। ਸਾਡੇ ਕਾਨੂੰਨ ਦੇ ਅਧੀਨ ਇੱਕ ਬਾਹਰਲੇ ਦੇਸ਼ ਤੋਂ ਲੋਕ ਇੱਥੇ ਆਣ ਕੇ ਤਸਵੀਰਾਂ ਨਹੀਂ ਲਾ ਸਕਦੇ, ਬਿਕੋਜ਼ ਐਕਚੁਅਲੀ ਪ੍ਰੋਟੈਸਟ ਕਰਨ ਵਿੱਚ ਕੋਈ ਇਲੀਗਲ ਐਕਟੀਵਿਟੀ ਨਹੀਂ। ਹੁਣ ਦੇਖੋ ਗੱਲ ਉੱਥੋਂ ਸ਼ੁਰੂ ਹੁੰਦੀ, ਤੇ ਫਿਰ ਜੇ ਮੈਂ ਫਾਸਟ ਫੋਰਵਰਡ ਕਰ ਲਵਾਂ ਵੀ ਜਦੋਂ ਜਸਟਿਨ ਟਰੂਡੋ ਨੇ ਕੈਨੇਡਾ ਵਿੱਚ 18 ਸਤੰਬਰ ਨੂੰ ਉਹ ਗੱਲ ਕੀਤੀ, ਉਹ ਗੱਲ ਇੱਕ ਕਿਸਮ ਦੀ ਖੁੱਲ ਗਈ ਵੀ ਇੰਡੀਆ ਸਰਕਾਰ ਦਾ ਸ਼ਾਇਦ ਹੱਥ ਹੈਗਾ ਭਾਈ ਹਰਦੀਪ ਸਿੰਘ ਦੇ ਨਿੱਜਰ ਦੇ ਕਤਲ ਵਿੱਚ। ਇੱਕ ਪ੍ਰਧਾਨ ਮੰਤਰੀ ਪਾਰਲੀਮੈਂਟ 'ਚ ਕਹਿ ਰਿਹਾ, ਫਿਰ ਤੁਹਾਨੂੰ ਪਤਾ US ਦਾ ਕੇਸ ਹੋਇਆ। ਪਰ ਜੇ ਆਪਾਂ ਐਨਾਲਾਈਜ਼ ਕਰੀਏ ਜੋ ਕੁਛ ਕੈਨੇਡਾ ਸਰਕਾਰ ਨੇ ਕੀਤਾ, ਜਿਹੜਾ ਸਟੈਂਡ ਉਹਨਾਂ ਨੇ ਲਿਆ, ਜਿਹੜੇ ਉਹਨਾਂ ਦੇ ਰਿਲੇਸ਼ਨ ਵਿਗੜੇ ਇੰਡੀਆ ਦੇ ਨਾਲ, ਤਾਂ ਫਿਰ ਅਮਰੀਕਾ ਨੇ ਕੀਤਾ। ਇਹ ਵੱਖਰੇ ਵੱਖਰੇ ਦੇਸ਼ਾਂ ਦੀ ਜਿਹੜੀ ਪੋਲਿਟਿਕਸ ਆ, ਵੀ ਇੱਕ ਅਮਰੀਕਾ ਇੱਕ ਤਾਕਤ ਆ, ਵਰਲਡ ਪਾਵਰ ਆ, ਉਹ ਇੰਡੀਆ ਨੂੰ ਇੱਕ ਕਿਸਮ ਦਾ ਡਿਕਟੇਟ ਕਰ ਸਕਦਾ ਹੈ। ਆਪਣਾ ਉਹਨਾਂ ਦਾ ਐਟੀਟਿਊਡ ਦੇਖਿਆ ਵੀ ਕੈਨੇਡਾ ਪ੍ਰਤੀ ਕੀ ਸੀ ਤੇ ਅਮਰੀਕਾ ਪ੍ਰਤੀ ਕੀ। ਜਿਹੜੇ UK ਵਾਲੇ ਆ, ਇਹਨਾਂ ਦੀ ਪੋਲਿਟਿਕਸ ਹੋ ਰਿਹਾ। ਇੱਥੇ ਦਾ ਪ੍ਰਧਾਨ ਮੰਤਰੀ ਇੱਕ ਇੰਡੀਆ ਜਾ ਕੇ ਕਹਿ ਰਿਹਾ ਮੈਂ ਪ੍ਰਾਊਡ ਹਿੰਦੂ ਹਾਂ, ਮੇਰੀ ਕੰਸਰਨ ਪ੍ਰੋ ਖਾਲਿਸਤਾਨ ਐਕਸਟ੍ਰੀਮਿਸਟ ਨਾ। ਦੇਖੋ ਇਹ G20 ਸਮਿਟ ਤੇ ਆ ਕੇ ਟੈਲੀਵਿਜ਼ਨ ਤੇ ਕਹਿ ਰਿਹਾ। ਹੁਣ ਇਹ ਜਿਹੜਾ ਤੁਸੀਂ ਸਵਾਲ ਪੁੱਛਿਆ ਵੀ ਸੀ ਇੱਥੇ ਦੀ ਸਰਕਾਰ ਦਾ, ਜਿਹੜੀ ਇੱਥੇ ਦੀ ਸਰਕਾਰ ਦਾ ਐਟੀਟਿਊਡ ਆ, ਉਹ ਅਸੀਂ ਚੈਲੰਜ ਕਰਦੇ ਰਹੇ ਹਾਂ ਤੇ ਕਰ ਰਹੇ ਹਾਂ। ਉਹਦਾ ਕਾਰਨ ਆ ਕਿ ਜੇ ਪ੍ਰਧਾਨ ਮੰਤਰੀ ਇੱਕ ਕੱਟੜ ਹਿੰਦੂ ਜਿਹਦੇ ਨਰਿੰਦਰ ਮੋਦੀ ਨਾਲ ਲਿੰਕ ਵੀ ਆ, ਉਹ ਆਪਣੇ ਤੌਰ ਤੇ ਸਿੱਖਾਂ ਨੂੰ ਇੱਥੇ ਟਾਰਗੇਟ ਬਣਾ ਰਿਹਾ, ਇਹ ਲਫ਼ਜ਼ ਪ੍ਰੋ ਖਾਲਿਸਤਾਨ ਐਕਸਟ੍ਰੀਮਿਜ਼ਮ ਬੋਲੀ 'ਚ ਲੈ ਆਂਦਾ ਪਿਛਲੇ ਸਾਲ ਆਪ ਕਹਿ ਰਿਹਾ। ਪਰ ਰਿਐਲਿਟੀ ਜਿਹੜੇ ਹੋਰ ਉਹਦੇ ਨਾਲ ਮਿਨਿਸਟਰ ਆ, ਉਹ ਪ੍ਰਾਈਵੇਟਲੀ ਦੱਸ ਰਹੇ ਸਾਨੂੰ ਸਿੱਖਾਂ ਤੋਂ ਕੋਈ ਖਤਰਾ ਨਹੀਂ। ਬਿਲਕੁਲ ਦਵਿੰਦਰ ਜੀ, ਹਾਂਜੀ ਹਾਂਜੀ ਪਿਕਅਪ ਕਰ ਲਈ ਭਾਜੀ ਵੀ ਇਹ ਜਿਹੜੀ ਪਾਲਿਸੀ ਬ੍ਰਿਟਨ ਦੀ ਆ ਅਪੀਜ਼ਮੈਂਟ ਕਹਿੰਦੇ ਉਹਨਾਂ ਨੂੰ ਖੁਸ਼ ਰੱਖਣਾ, ਇਹ ਸਾਰੇ ਸਮਝਦੇ ਆ, ਪੋਲੀਟੀਸ਼ੀਅਨ ਵੀ ਸਮਝਦੇ, ਕਮਿਊਨਿਟੀ ਵੀ ਸਮਝਦੀ। ਇਹਨਾਂ ਨੇ ਐਵੇਂ ਹੀ ਸਿੱਖਾਂ ਨੂੰ ਇਸ ਮੁਲਕ ਵਿੱਚ ਬਦਨਾਮ ਕੀਤਾ। ਤੇ ਜਦੋਂ ਫਿਰ ਗੱਲ ਆਉਂਦੀ ਵੀ ਅਸੀਂ ਇਹਨਾਂ ਨੂੰ ਪੁੱਛਦੇ ਵੀ ਤੁਸੀਂ ਕੈਨੇਡਾ ਤਾਂ ਅਮਰੀਕਾ ਸਰਕਾਰ ਨਾਲ ਹਮਦਰਦੀ ਤਾਂ ਦਿਖਾਓ, ਇਹਨਾਂ 7 ਹਫ਼ਤਿਆਂ ਲਈ ਹਜੇ ਤੱਕ ਕੋਈ ਸਟੇਟਮੈਂਟ US ਇੰਡਾਈਟਮੈਂਟ ਦੀ ਕੀਤੀ ਨਹੀਂ ਜਾਂਦੀ ਅਨਸੀਲ ਹੋਈ। ਦੇਖੋ ਹੈਰਾਨਗੀ ਦੀ ਗੱਲ ਆ, ਇੱਕ ਕਾਨੂੰਨੀ ਕਾਰਵਾਈ ਵਿੱਚ ਸਿੱਧਾ ਇਲਜ਼ਾਮ ਇੱਕ ਇੰਡੀਅਨ ਗਵਰਨਮੈਂਟ ਐਮਪਲੋਈ ਤੇ ਲੱਗ ਰਿਹਾ, ਤੇ ਇਹ ਚੁੱਪ ਆ। ਜਿੰਨੀਆਂ ਚਿੱਠੀਆਂ ਗਈਆਂ ਪੋਲੀਟੀਸ਼ੀਅਨਾਂ ਨੂੰ ਗਈਆਂ, ਮਿਨਿਸਟਰ ਦੀਆਂ ਆਈਆਂ, ਇਹ ਹੁਣ ਜਿਹੜਾ ਨੈਸ਼ਨਲ ਮੀਡੀਆ ਟਾਈਮਸ, ਗਾਰਡੀਅਨ ਵੱਖਰੇ ਵੱਖਰੇ ਪੇਪਰ ਕਰ ਰਹੇ, ਇਹਦੇ ਨਾਲ ਇੱਥੇ ਪੋਲੀਟੀਕਲ ਪ੍ਰੈਸ਼ਰ ਕਾਫੀ ਬਣ ਰਿਹਾ ਵੀ ਅਸੀਂ ਚਾਹੁੰਦੇ ਹਾਂ ਵੀ ਇਸ ਸਾਲ ਇੱਥੇ ਵੀ ਇਲੈਕਸ਼ਨ ਆਉਣੀਆਂ। ਤੇ ਇੱਕ ਪੰਥਕ ਕਾਨਫਰੰਸ ਸੰਡੇ ਹੋਈ ਸੀ, ਜਿਹਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕੀਤੀ ਗਈ, ਜਿੱਦਾਂ ਕੈਨੇਡਾ ਵਿੱਚ ਪਾਸ ਕੀਤੀ ਗਈ ਆ ਵੀ ਆਪਾਂ ਨਹੀਂ ਚਾਹੁੰਦੇ ਵੀ ਕੋਈ ਇੰਡੀਅਨ ਗਵਰਨਮੈਂਟ ਅਫੀਸ਼ੀਅਲ ਆਪਣੇ ਗੁਰਦੁਆਰਿਆਂ 'ਚ ਆਉਣ, ਅਫੀਸ਼ਲੀ ਆਪਾਂ ਉਹਨਾਂ ਨੂੰ ਸਵਾਗਤ ਕਰੀਏ, ਨਹੀਂ ਤਾਂ ਟਾਈਮ ਦੀ ਸਟੇਜ ਤੋਂ ਮੱਥਾ ਟੇਕਣਾ, ਮੱਥਾ ਟੇਕ ਸਕਦਾ, ਕੋਈ ਵੀ ਕਰ ਸਕਦਾ। ਪਰ ਅਸੀਂ ਜੋ ਕੁਛ ਕਿਹਾ, ਅਸੀਂ ਕਿਹਾ ਵੀ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਹਰ ਪੋਲੀਟੀਸ਼ੀਅਨ, ਹਰ ਪਾਰਟੀ ਨੂੰ ਬਿਠਾਲ ਕੇ ਉਹਨਾਂ ਤੋਂ 2 ਮੰਗਾਂ ਕਰੋ, ਸਟੇਜ ਨਾ ਉਹਨਾਂ ਨੂੰ ਦਿਓ। ਇਹ ਮੰਗ ਹੋਗੀ, ਇੱਕ ਤੁਸੀਂ ਕੰਡੈਮ ਕਰੋ ਜਿਹਨਾਂ ਨੂੰ ਇੱਕ ਇਸ ਸਰਕਾਰ ਨੇ ਬਦਨਾਮ ਕੀਤਾ, ਤੇ ਦੂਸਰਾ ਤੁਸੀਂ ਇੰਡੀਆ ਸਰਕਾਰ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਕੰਡੈਮ ਕਰੋ ਪਬਲਿਕਲੀ। ਜੇ ਤੁਸੀਂ ਇਹ 2 ਚੀਜ਼ਾਂ ਕਰੋਗੇ ਫਿਰ ਸ਼ਾਇਦ ਅਸੀਂ ਸੰਗਤ ਮੋਹਰੇ ਤੁਹਾਨੂੰ ਲਜਾਈਏ, ਪਰ ਅਸੀਂ ਸੰਗਤ ਦੇ ਸਾਹਮਣੇ ਕਹਿਣਾ ਵੀ ਆਹ ਵਾਅਦੇ ਤੁਸੀਂ ਇੱਥੇ ਹੁਣ ਕਰਕੇ ਜਾਓ, ਕਿਉਂਕਿ ਘੱਟੋ ਘੱਟ ਆਪਾਂ ਨੂੰ ਆਪਣੀ ਪੋਲੀਟੀਕਲ ਕਹਿ ਲਓ ਸਟਰੈਂਥ ਵਰਤਣੀ ਚਾਹੀਦੀ ਹੈ ਇਸ ਮੌਕੇ ਤੇ। ਬਿਲਕੁਲ ਜੀ, ਜਿਵੇਂ ਤੁਸੀਂ ਜਿਹੜੀ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਸ ਦੀ ਪੰਥਕ ਕਾਨਫਰੰਸ ਹੋਈ ਆ, ਉਹਦੇ ਵਿੱਚ ਇਹ ਮਤਾ ਵੀ ਪਾਸ ਕੀਤਾ ਸੰਗਤੀ ਰੂਪ ਦੇ ਵਿੱਚ,
ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮਤਲਬ ਇੰਗਲੈਂਡ ਦੇ ਵਿੱਚ ਹੁਣ ਤੱਕ ਦੀ ਜਿਹੜੀ ਅਸੀਂ ਦੇਖੀਏ ਜਿਹੜੀ ਐਕਟੀਵਿਟੀ ਆ, ਖਾਸ ਤੌਰ ਤੇ ਮਾਰਚ 2018 ਤੋਂ ਬਾਅਦ, ਤਾਂ ਉਹਦੇ 'ਚ ਸਪਸ਼ਟ ਹੋ ਰਿਹਾ ਕਿ ਭਾਵੇਂ ਕਿ ਇੰਗਲੈਂਡ ਜਿਹੜਾ ਆ ਉਹ ਫਾਈਵ ਆਈਜ਼ ਜਿਹੜੀ ਇੰਟੈਲੀਜੈਂਸ ਗਰੁੱਪ ਆ ਉਹਦਾ ਹਿੱਸਾ ਆ, ਪਰ ਕੋਈ ਵੀ ਕੰਡੈਮਨੇਸ਼ਨ ਇੰਡੀਆ ਦੀ US ਦੇ ਇੰਡਾਈਟਮੈਂਟ ਤੋਂ ਬਾਅਦ ਵੀ ਨਹੀਂ ਸਾਹਮਣੇ ਆਈ ਵੀ ਇੰਨਾ ਕੁ ਜ਼ਿਆਦਾ ਜਿਹੜੀ ਇੰਟਰਫੇਰੈਂਸ ਆ ਇੰਗਲੈਂਡ ਦੇ ਸਿਸਟਮ ਦੇ ਵਿੱਚ ਇੰਡੀਅਨ ਜਿਹੜੀਆਂ ਏਜੰਸੀਜ਼ ਨੇ ਉਹ ਕਰ ਚੁੱਕੀਆਂ ਨੇ, ਵੀ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਵੀ ਜਿਹੜੇ ਸਿੱਖ ਨੌਜਵਾਨ ਨੇ ਜਹਾਜ਼ ਦੇ ਵਿੱਚ ਸਫ਼ਰ ਕਰਦੇ ਆ ਤਾਂ ਉਹਨਾਂ ਦੇ ਉੱਤੇ ਕਿਵੇਂ ਪਿਛਲੇ ਹਫ਼ਤੇ ਦੀ ਖਬਰ ਆ ਕਿ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਜਾਂ ਉਹਦੀ ਜਾਂਚ ਪੜਤਾਲ ਕੀਤੀ ਗਈ ਨੌਜਵਾਨ ਦੀ, ਤੇ ਕਿਵੇਂ ਜਿਹੜੀ NIA ਆ ਉਹ ਡਾਇਰੈਕਟਲੀ ਆ ਕੇ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਜਨਤਕ ਕਰਕੇ, ਤੇ ਮਤਲਬ ਜਿਵੇਂ NIA ਉਹਨਾਂ ਦੀ ਸੋਵਰੇਨਿਟੀ ਤੇ ਵੀ ਅਟੈਕ ਕਰ ਰਹੀ ਆ, ਵੀ ਇੱਥੇ ਤਾਂ ਅਸੀਂ ਦੇਖਦੇ ਹਾਂ ਵੀ ਇੱਕ ਸਟੇਟ ਦੀ ਪੁਲਿਸ ਦੂਜੀ ਸਟੇਟ ਦੇ ਵਿੱਚ ਜਾ ਕੇ ਨਹੀਂ ਕੋਈ ਐਕਟ ਕਰ ਸਕਦੀ ਹੁੰਦੀ, ਪਰ ਇੱਥੇ ਇੱਕ ਮੁਲਕ ਦੀ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਆ ਉਹ ਆਪ ਹੁਦਰੀਆਂ ਕਰ ਰਹੀ ਹੈ ਇੰਗਲੈਂਡ ਦੇ ਵਿੱਚ ਆ ਕੇ। ਤਾਂ ਇਹ ਜਿਹੜੀ ਸਿਚੁਏਸ਼ਨ ਆ ਇਹ ਸਾਰੀ ਦੁਨੀਆ ਦੇ ਸਿੱਖ ਇਸ ਟਾਈਮ ਦੇਖ ਰਹੇ ਆ, ਤੇ ਇੰਗਲੈਂਡ ਦੇ ਵਿੱਚ ਸਿੱਖਾਂ ਨੂੰ ਕਾਫੀ ਸਟਰੋਂਗ ਡਾਇਸਪੋਰਾ ਦੇ ਵਿੱਚੋਂ ਮੰਨਿਆ ਜਾਂਦਾ ਸੀ ਕਿ ਕਾਫੀ ਸਟਰੋਂਗ ਨੇ ਸਿੱਖ ਪੋਲੀਟੀਕਲੀ ਪਿਛਲੇ ਕੁਝ ਸਮੇਂ ਤੱਕ, ਪਰ ਆਹ ਜਿਹੜਾ ਸਾਰਾ ਵਰਤਾਰਾ ਹੁਣ ਵਰਤਿਆ ਇਹਦੇ 'ਚ ਇਹ ਲੱਗ ਰਿਹਾ ਵੀ ਜਿਹੜੀ ਸਿੱਖਾਂ ਦੀ ਉੱਥੇ ਪੋਲੀਟੀਕਲ ਸਟਰੈਂਥ ਆ ਉਹ ਕਿਤੇ ਨਾ ਕਿਤੇ ਕੁਐਸਚਨ ਹੋ ਰਹੀ ਆ ਸਿੱਖ ਆਰਗੇਨਾਈਜੇਸ਼ਨਸ ਦੀ। ਤਾਂ ਜਿਹੜਾ ਹੁਣ ਅਗਲਾ ਸਵਾਲ ਇਹੀ ਆ ਕਿ ਇਲੈਕਸ਼ਨ ਆ ਰਹੀ ਆ, ਇਲੈਕਸ਼ਨ ਦੇ ਵਿੱਚ ਜਿਹੜੇ ਇਹ ਨਤੀਜੇ ਨਜ਼ਰ ਆ ਰਹੇ ਆ ਹੁਣ ਤੱਕ ਦੇ ਜਿਹੜੇ ਪ੍ਰੀ ਪੋਲ ਨਤੀਜੇ ਹੁੰਦੇ ਆ ਕਿ ਜਿਹੜੇ ਕੰਜ਼ਰਵੇਟਿਵਸ ਨੇ ਉਹ ਇਸ ਵਾਰ ਕਾਫੀ ਘੱਟ ਸੀਟਾਂ ਤੱਕ ਉਹਨਾਂ ਦੇ ਸਿਮਟਣ ਦੀ ਸੰਭਾਵਨਾ ਆ। ਤਾਂ ਜਿਹੜੀ ਇੰਗਲੈਂਡ ਦੀ ਪੋਲਿਟਿਕਸ ਆ ਤੇ ਇੰਡੀਅਨ ਇੰਟਰਫੇਰੈਂਸ ਆ ਜਿਹੜੀ ਉਹਦੇ ਵਿੱਚ ਸਿੱਖ ਜਥੇਬੰਦੀਆਂ ਹੁਣ ਕਿਸ ਤਰ੍ਹਾਂ ਦਾ ਜਿਹੜੀ ਅਪਰੋਚ ਆ ਉਹ ਲੈਣ ਜਾ ਰਹੀਆਂ ਨੇ ਤਾਂ ਕਿ ਜਿਹੜੇ ਸਿੱਖ ਇੰਟਰਸਟ ਆ ਉਹ ਇੰਗਲੈਂਡ ਦੇ ਵਿੱਚ ਸਿਕਿਉਰ ਕੀਤੇ ਜਾ ਸਕਣ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦਾ ਇਹਦੇ ਤੇ ਕੀ ਪਹੁੰਚ ਇਹਦੇ ਤੇ ਹੋਣ ਜਾ ਰਹੀ ਹੈ? ਭਾਈ ਮੈਂ ਇੱਕ ਥੋੜੀ ਜਿਹੀ ਗੱਲ ਕਲੀਅਰ ਕਰਦਾ, ਜਿਹੜੀ ਮੀਡੀਆ ਦੀ ਗੱਲ ਆ, ਤੁਸੀਂ ਦੇਖੋ ਆਪਾਂ ਵੀ TV 84 ਤੇ ਗੱਲ ਕਰ ਰਹੇ ਤਾਂ ਆਪਣਾ ਮੀਡੀਆ ਵੀ ਬਹੁਤ ਜ਼ਰੂਰੀ ਆ, ਪਰ ਜਿਹੜਾ ਮੇਨ ਸਟ੍ਰੀਮ ਮੀਡੀਆ ਆ, ਮੈਂ ਤਿੰਨੇ ਮੁਲਕਾਂ ਦੀ ਗੱਲ ਕਰਦਾ, ਕੈਨੇਡਾ ਵਿੱਚ ਗਲੋਬਲ ਮਿਡਲ ਦੇ ਇੱਕ ਰਿਪੋਰਟਰ ਨੂੰ ਭਾਈ ਹਰਦੀਪ ਸਿੰਘ ਨਿੱਜਰ ਬਾਰੇ ਪਤਾ ਲੱਗ ਗਿਆ ਸੀ ਇੰਟੈਲੀਜੈਂਸ ਤੋਂ, ਕੈਨੇਡੀਅਨ ਇੰਟੈਲੀਜੈਂਸ ਤੋਂ। ਉਹ ਜਸਟਿਨ ਟਰੂਡੋ ਦੀ ਦਫ਼ਤਰ ਨੂੰ ਕਿਹਾ ਵੀ ਮੈਂ ਖਬਰ ਲਾ ਦੇਣੀ, ਤਾਂ ਉਹ ਤੋਂ ਪਹਿਲੋਂ ਉਹ ਸਟੇਟਮੈਂਟ ਦਿੱਤੀ ਪਾਰਲੀਮੈਂਟ 'ਚ। ਏਦਾਂ ਹੀ ਇਸ ਮੁਲਕ ਦਾ ਫਾਈਨੈਂਸ਼ੀਅਲ ਟਾਈਮਸ ਨੇ ਖਬਰ ਗੁਰਬਖਸ਼ ਸਿੰਘ ਪੰਨੂ ਇੱਕ ਹਫ਼ਤਾ ਪਹਿਲੋਂ 22 ਨਵੰਬਰ ਨੂੰ ਲਾਤੀ ਸੀ, ਉਦੋਂ ਵੀ ਇੰਟੈਲੀਜੈਂਸ ਅਫਸਰ ਅਮਰੀਕਾ ਦੇ ਉਹਨੂੰ ਦੱਸ ਰਿਹਾ ਸੀ। ਏਦਾਂ ਹੀ ਇੱਥੇ ਹੋਇਆ ਭਾਈ ਵੀ ਜਦੋਂ 18 ਸਤੰਬਰ ਤੋਂ ਬਾਅਦ 3 ਵੱਖਰੇ ਸੋਰਸਿਸ ਬ੍ਰਿਟਿਸ਼ ਇੰਟੈਲੀਜੈਂਸ ਦੇ ਇੱਕ ਨੈਸ਼ਨਲ ਜਰਨਲਿਸਟ ਨੂੰ ਦੱਸ ਰਿਹਾ ਕਿ ਅਵਤਾਰ ਸਿੰਘ ਖੰਡੇ ਦੀ ਮੌਤ ਉਦਾਂ ਹੀ ਹੋਈ, ਅੰਗਰੇਜ਼ੀ ਵਿੱਚ ਫਾਉਲ ਪਲੇ ਸੀ। ਇੱਕ ਵਕੀਲ ਨੂੰ, ਜਿਹੜਾ ਵਕੀਲ ਮਾਈਕਲ ਪੋਲਕ, ਜਿਹੜਾ ਅਵਤਾਰ ਸਿੰਘ ਖੰਡੇ ਦੇ ਪਰਿਵਾਰ ਦੇ ਬਿਹਾਫ ਤੇ ਐਕਟ ਕਰ, ਉਹਨਾਂ ਦੇ ਵੀ ਗਾਂਹ ਤੋਂ ਗਾਂਹ ਬ੍ਰਿਟਿਸ਼ ਇੰਟੈਲੀਜੈਂਸ ਨੇ ਦੱਸਿਆ। ਤਾਂ ਇੱਕ ਇੰਡੀਆ ਦਾ ਜਰਨਲਿਸਟ ਲੰਡਨ ਬੇਸਡ, ਜਿਹਨੇ ਇੱਥੇ ਤੱਕ ਕਿਹਾ ਵੀ ਹੋ ਸਕਦਾ ਵੀ ਇੰਡੀਆ ਗੈਂਗ ਵਰਤ ਰਹੀ ਅਮਰੀਕਾ ਤਾਂ ਕੈਨੇਡਾ ਵਿੱਚ, ਤੇ UK ਵਿੱਚ ਸ਼ਾਇਦ ਰਸ਼ੀਆ ਨੂੰ ਇਨਵੋਲਵ ਕੀਤਾ। ਤਾਂ ਆ ਭਾਈ ਵੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਇਸ ਮੁਲਕ ਦੀ ਆ, ਸਾਡੀ ਤਾਂ ਪੂਰੀ ਤਿਆਰੀ ਆ ਕਿ ਆਉਣ ਵਾਲਾ ਇਲੈਕਸ਼ਨ ਅਸੀਂ ਕਿਸੇ ਪੋਲੀਟੀਸ਼ੀਅਨ ਨੂੰ ਨਹੀਂ ਬਖਸ਼ਣਾ, ਜਿਹੜੀ ਮਰਜ਼ੀ ਪਾਰਟੀ ਦੇ ਹੋਣ, ਬਿਕਾਜ਼ ਸਰਕਾਰਾਂ ਬਦਲ ਵੀ ਜਾਂਦੀਆਂ, ਕਈ ਵਾਰੀ ਜਿਹੜੀ ਨਵੀਂ ਸਰਕਾਰ ਹੁੰਦੀ ਉਹ ਵੀ ਉਦਾਂ ਹੀ ਇੰਡੀਆ ਨਾਲ ਡੀਲ ਕਰਦੇ ਹੁੰਦੇ। ਤਾਂ ਇਹ ਕੈਨੇਡਾ ਅਮਰੀਕਾ ਹੋ ਸਕਦਾ ਇਹ ਵੀ ਚੀਜ਼ਾਂ ਆਪਾਂ ਨੂੰ ਨਹੀਂ ਪਤਾ ਲੱਗਣਾ ਸੀ ਜੇ ਮੀਡੀਆ ਆਪਣਾ ਰੋਲ ਨਾ ਪਲੇ ਕਰਦਾ, ਤੇ ਇਹ ਗੱਲ ਬਾਹਰ ਲਿਆਉਂਦੇ। ਪਰ ਇੱਥੇ ਅਸੀਂ ਨੋਟ ਕੀਤਾ ਵੀ ਇੱਥੇ ਦੀ ਸਰਕਾਰ ਨੇ ਫਿਰ ਇੰਟੈਲੀਜੈਂਸ ਤੇ ਇੰਨਾ ਦਬਾਅ ਪਾਤਾ ਵੀ ਤੁਸੀਂ ਗੱਲ ਨਾ ਕਰੋ, ਵੀ ਉਹੀ ਜਰਨਲਿਸਟ ਜਿਹੜੇ ਅਸੀਂ ਜਾਣੇ ਪਛਾਣੇ ਜਰਨਲਿਸਟ ਨੈਸ਼ਨਲ ਨਿਊਜ਼ਪੇਪਰਾਂ ਦੇ ਜਿਹੜੇ ਸਾਨੂੰ ਦੱਸ ਰਹੇ, ਉਹ ਇੱਕਦਮ ਕਹਿੰਦੇ ਨਹੀਂ ਅਸੀਂ ਤਾਂ ਨਹੀਂ ਇਹ ਕਿਹਾ। ਇਹਦਾ ਮਹਿਨਾ ਵੀ ਹੋ ਸਕਦਾ ਵੀ ਜਿਹੜੀ UK ਦੀ ਕਹਾਣੀ ਆ ਉਹ ਕੈਨੇਡਾ ਅਮਰੀਕਾ ਤੋਂ ਵੀ ਵਰਸ ਹੋ ਸਕਦੀ। ਬਿਲਕੁਲ ਦਵਿੰਦਰਜੀਤ ਸਿੰਘ ਜੀ, ਤੁਸੀਂ ਜਿਵੇਂ ਗੱਲ ਕੀਤੀ ਕਿ ਰਸ਼ੀਆ ਨੂੰ ਯੂਜ਼ ਕੀਤਾ ਜਾ ਰਿਹਾ UK 'ਚ, ਅਸੀਂ ਵੀ ਕੁਝ ਦਿਨ ਪਹਿਲਾਂ TV 84 ਦੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਰ ਰਹੇ ਸੀ ਵੀ ਜਿਹੜਾ ਇੱਕ ਮੋਡਸ ਆਪਰੈਂਡੀ ਆ, ਮਤਲਬ ਜਦੋਂ ਅਸੀਂ ਅਵਤਾਰ ਸਿੰਘ ਖੰਡਾ ਦੀ ਡੈਥ ਨੂੰ, ਜਦੋਂ ਇੱਕ ਜਿਹੜੀ UK ਦੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਰਿਪੋਰਟ ਵੀ ਜਾਰੀ ਕੀਤੀ ਆ ਜਿਹਦੇ 'ਚ ਐਲਾਨ ਕੀਤਾ ਗਿਆ ਕਿ ਅਵਤਾਰ ਸਿੰਘ ਖੰਡਾ ਜਿਹੜਾ ਉਹ ਸ਼ਹੀਦ ਨੇ ਪੰਥ ਦੇ, ਤੇ ਮਤਲਬ ਉਹ ਰਿਪੋਰਟ ਨੂੰ ਦੇਖਦੇ ਆ ਤਾਂ ਜਿਹੜਾ ਰਸ਼ੀਅਨ ਤਰੀਕਾਕਾਰ ਆ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਦਾ, ਤਾਂ ਇਹ ਮਤਲਬ ਪ੍ਰਭਾਵ ਪੜ ਰਿਹਾ ਹੈ ਕਿ ਅਵਤਾਰ ਸਿੰਘ ਖੰਡਾ ਦੀ ਜਿਹੜੀ ਮੌਤ ਆ ਉਹ ਉਸ ਮਤਲਬ ਰਸ਼ੀਆ ਦੀ ਹੈਲਪ ਦੇ ਨਾਲ ਜਿਹੜਾ ਇੰਡੀਆ ਨੇ ਉਹ ਕਮਿਟ ਕੀਤਾ।
ਫਿਰ ਜਦੋਂ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਤਾਂ ਮਤਲਬ ਕੋਲਡ ਵਾਰ ਦੇ ਟਾਈਮ ਤੋਂ ਲੈ ਕੇ ਅੱਜ ਤੱਕ ਜਿਹੜਾ ਸਾਰਾ ਵੈਸਟਰਨ ਬਲੋਕ ਆ ਰਸ਼ੀਆ ਦੇ ਨਾਲ ਜਿਨ੍ਹਾਂ ਦੀ ਇੱਕ ਪੋਲੀਟੀਕਲ ਵੱਡੀ ਲੜਾਈ ਲੱਗੀ ਹੋਈ ਆ, ਤਾਂ ਉਹਦੇ ਵਿੱਚ ਯੂਕੇ ਦੇ ਵਿੱਚ ਹਮੇਸ਼ਾ ਤੋਂ ਇਹ ਜ਼ਿਕਰ ਰਿਹਾ ਵੀ ਇਹ ਕਾਫੀ ਜ਼ਿਆਦਾ ਰਸ਼ੀਅਨ ਇੰਟਰਫੇਰੈਂਸ ਰਹੀ ਆ, ਰਸ਼ੀਅਨ ਇਨਵੋਲਵਮੈਂਟ ਰਹੀ ਆ। ਤਾਂ ਮਤਲਬ ਸਿੱਖਾਂ ਦੇ ਉੱਤੇ ਜੇ ਅੱਜ ਇੰਡੀਆ ਤੇ ਰਸ਼ੀਆ ਕੰਬਾਈਨਡ ਐਕਸ਼ਨ ਕਰ ਰਹੇ ਆ ਯੂਕੇ ਦੀ ਸੋਇਲ ਦੇ ਉੱਤੇ, ਤਾਂ ਤੁਹਾਨੂੰ ਲੱਗਦਾ ਵੀ ਯੂਕੇ ਦੀ ਜਿਹੜੇ ਹੋਰ ਪੋਲੀਟੀਸ਼ੀਅਨ ਨੇ ਵੀ ਉਹ ਇਸ ਗੱਲ ਨੂੰ ਕਿਉਂ ਨਹੀਂ ਸਮਝ ਪਾ ਰਹੇ ਵੀ ਇਹ ਮਸਲਾ ਇਕੱਲੇ ਫਿਰ ਸਿੱਖਾਂ ਤੱਕ ਨਹੀਂ ਰਿਹਾ, ਵੀ ਫਿਰ ਜਿਹੜੇ ਰਸ਼ੀਅਨ ਏਜੰਟ ਨੇ ਉਹ ਜੇ ਅੱਜ ਕਿਸੇ ਸਿੱਖ ਨੂੰ ਟਾਰਗੇਟ ਕਰ ਰਿਹਾ ਕੱਲ ਨੂੰ ਹੋਰ ਜਿਹੜੇ ਇੰਗਲੈਂਡ ਦੇ ਇੰਟਰਸਟ ਯੂਕੇ ਦੇ ਇੰਟਰਸਟ ਨੇ ਉਹ ਵੀ ਹਾਰਮ ਕਰ ਸਕਦੇ ਆ। ਤਾਂ ਇਸ ਮਸਲੇ ਨੂੰ ਜਿਵੇਂ ਕੈਨੇਡਾ ਦੇ ਵਿੱਚ ਕੈਨੇਡਾ ਦੀ ਸੋਵਰੈਨਿਟੀ ਦਾ ਮਸਲਾ ਬਣਿਆ, ਯੂਕੇ ਦੇ ਵਿੱਚ ਕਿਉਂ ਨਹੀਂ ਉਸ ਤਰ੍ਹਾਂ ਦੇ ਨਾਲ ਯੂਕੇ ਦੀ ਸੋਵਰੈਨਿਟੀ ਦਾ ਮਸਲਾ ਬਣ ਪਾ ਰਿਹਾ ਜਿਵੇਂ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਕੈਨੇਡਾ 'ਚ ਦੇਖਿਆ। ਭਾਈ ਇਹ ਦੋਨੇ ਪਾਸੇ ਗੱਲ ਯੂਕੇ ਚੱਲ ਰਹੀ। ਪਹਿਲੀ ਚੀਜ਼ ਆ ਵੀ ਜਦੋਂ ਇਹਨਾਂ ਨੇ ਬ੍ਰਿਟਿਸ਼ ਨੇ ਇੰਡੀਆ ਪਾਕਿਸਤਾਨ ਵਿੱਚ ਰਾਜ ਕੀਤਾ ਤਾਂ ਇੰਡੀਆ ਪਾਕਿਸਤਾਨ ਬਣਾਇਆ, ਪਾਰਟੀਸ਼ਨ ਕੀਤੀ। ਇੱਕ ਚੀਜ਼ ਜਿੱਥੇ ਇੰਡੀਆ ਬਹੁਤ ਕਾਮਯਾਬ ਰਿਹਾ 1947 ਦੇ ਵੀ ਜੇ ਕੋਈ ਵੀ ਬ੍ਰਿਟਨ ਤੋਂ ਕੋਈ ਪੋਲੀਟੀਸ਼ੀਅਨ ਇੰਡੀਆ ਨੂੰ ਕ੍ਰਿਟਿਸਾਈਜ਼ ਕਰਦਾ, ਇਹ ਉਹੋ ਹੀ ਗੱਲ ਵਰਤਦੇ ਆ, ਦੇਖੋ ਤੁਸੀਂ ਕੀ ਕੀਤਾ ਸੀ ਸਾਡੇ ਮੁਲਕ 'ਚ। ਹੁਣ ਦੇਖੋ ਕਿੰਨੇ ਸਾਲ ਹੋ ਗਏ, ਹਮੇਸ਼ਾ ਇਹੀ ਗੱਲ ਵਰਤੀ ਜਾਣੀ। ਜਿਹੜੇ ਪੋਲੀਟੀਸ਼ੀਅਨ ਉਦੋਂ ਸੀਗੇ ਉਹ ਤਾਂ ਰਹੇ ਨਹੀਂ। ਅਸੀਂ ਵੀ ਇਹੀ ਕਹਿੰਦੇ ਵੀ ਆਉਣ ਵਾਲੇ ਸਮੇਂ 'ਚ ਆਉਣ ਵਾਲੀ ਸਰਕਾਰਾਂ ਜਿਹੜੀਆਂ ਵੀ ਆਉਣਗੀਆਂ ਉਹਨਾਂ ਨੂੰ ਇੰਨੀ ਜ਼ਰੂਰਤ ਹੋਣੀ ਚਾਹੀਦੀ ਆ ਵੀ ਜਦੋਂ ਇੰਡੀਆ ਵਿੱਚ ਕੁਛ ਗਲਤ ਹੋ ਰਿਹਾ ਪਹਿਲਾਂ ਤਾਂ ਉਹ ਗਲਤ ਕਿਆ ਕਰੋ। ਕਿਉਂਕਿ ਇਹ ਸਾਰੇ ਪੇਪਰ ਪੜ੍ਹਦੇ, ਇਹ ਸਾਰੀਆਂ ਖਬਰਾਂ ਦੇਖਦੇ, ਇਹ ਦੇਖਦੇ ਐਮਨਿਸਟੀ ਇੰਟਰਨੈਸ਼ਨਲ ਨੂੰ ਕੀ ਹੋਇਆ ਇੰਡੀਆ ਵਿੱਚ, BBC ਨੂੰ ਕੀ ਹੋਇਆ, ਆਕਸਫੈਮ ਨੂੰ ਕੀ ਹੋਇਆ, ਮੀਡੀਆ ਕਿੱਦਾਂ ਟਾਰਗੇਟ ਕੀਤਾ ਗਿਆ, ਰਿਲੀਜੀਅਸ ਮਾਈਨੋਰਿਟੀਜ਼, ਜਨਾਨੀਆਂ, ਇਹ ਸਾਰਾ ਕੁਛ ਹੋ ਰਿਹਾ। ਇਹ ਹੋ ਰਿਹਾ ਉਹਨਾਂ ਦੇ ਅੱਖਾਂ ਦੇ ਸਾਹਮਣੇ। ਪਰ ਜਿਹੜੇ ਸਰਕਾਰ ਦਾ ਐਟੀਟਿਊਡ ਹੁੰਦਾ, ਜਿਸ ਤਰੀਕੇ ਨਾਲ ਇਹ ਆਪਰੇਟ ਕਰਦੇ, ਅਸੀਂ ਸਮਝਦੇ ਹਾਂ ਕਿ ਯੂਕੇ ਸਰਕਾਰ ਇੱਕ ਬਹੁਤ ਕਮਜ਼ੋਰ ਸਰਕਾਰ ਹੈ। ਕਿਉਂਕਿ ਇਹ ਚੀਜ਼ ਇੱਕ ਕਿਸਮ ਇੰਡੀਆ ਨੇ ਇਹਨਾਂ ਨੂੰ ਬਲੈਕਮੇਲ ਕੀਤਾ ਵੀ ਜੋ ਕੁਝ ਤੁਸੀਂ ਕੀਤਾ। ਪਰ ਜਿਹੜਾ ਦੂਸਰਾ ਪੱਖ ਆ ਜਿੱਥੋਂ ਸ਼ਾਇਦ ਯੂਕੇ ਸਰਕਾਰ ਇਹ ਤੋਂ ਵੀ ਜ਼ਿਆਦਾ ਡਰਦੀ ਵੀ ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ ਉਦੋਂ ਵੀ ਬ੍ਰਿਟਨ ਦਾ ਹੱਥ ਸ਼ਰੇਆਮ ਆਉਂਦਾ। ਕਿਉਂਕਿ ਇਹਨਾਂ ਨੇ ਰਾਜ ਆਪਣਾ ਖੋਇਆ ਸੀ, ਇਹਨਾਂ ਨੇ ਐਂਗਲੋ ਸਿੱਖ ਟ੍ਰੀਟੀ ਐਂਟਰ ਕੀਤੇ ਤੇ ਇਹਨਾਂ 1947 ਵਿੱਚ ਕਲੈਮੈਂਟ ਐਟਲੀ ਲੇਬਰ ਦਾ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੇ ਸਿੱਖ ਰਾਜ ਆਫਰ ਵੀ ਕੀਤਾ ਸੀ। ਤਾਂ ਜਦੋਂ ਇਹ ਗੱਲ ਤੁਸੀਂ ਖੋਲਦੇ ਆ ਉਹਨਾਂ ਨੂੰ ਪਤਾ ਵੀ ਸਿੱਖ ਇਸ ਮੁਲਕ ਦੇ ਇਹਨਾਂ ਨੂੰ ਗਿਲਟੀ ਇਸ ਚੀਜ਼ ਵੀ ਕਰਾਰ ਹੈ ਵੀ ਤੁਸੀਂ ਸਾਡਾ ਜਿਹੜਾ ਰਾਜ ਸੀ, ਤੁਸੀਂ ਸਾਡਾ ਪੰਜਾਬ ਦੇ 2 ਹਿੱਸੇ ਕਰਤੇ। ਤਾਂ ਇਹਦੇ ਵਿੱਚ ਕੰਪਲਿਕੇਸ਼ਨ ਤੇ ਕਾਫੀ ਆ। ਪਰ ਜਿਹੜਾ ਚੀਜ਼ ਮੈਨੂੰ ਇਹਦੇ ਖਾਸ ਤੌਰ ਤੇ ਦੇਖੋ ਅਸੀਂ ਜੰਪ ਵਾਲੇ ਯੂਕੇ ਦੇ ਆ, 70% ਯੂਕੇ ਦੇ ਸਿੱਖ ਇੱਥੇ ਦੇ ਜੰਪ ਵਾਲੇ ਆ। ਤਾਂ ਉਹ ਜਿੱਦਾਂ ਆਉਣ ਵਾਲੀ ਜਨਰੇਸ਼ਨ ਆ ਗਾਹ ਤੋਂ ਗਾਹ ਉਹ ਕਹਿੰਦੇ ਇਹ ਸਾਡਾ ਮੁਲਕ ਆ, ਇਹ ਸਾਡੀ ਸਰਕਾਰ ਹੈ, ਸਾਡੀ ਸਰਕਾਰ ਸਾਡੇ ਲਈ ਕੰਮ ਕਰੇ। ਇਹਨਾਂ ਨੂੰ ਜਗਤਾਰ ਸਿੰਘ ਜੌਹਲ ਨੂੰ ਇੱਕਦਮ ਵਾਪਸ ਕਰਨਾ ਚਾਹੀਦਾ। ਇਹਦੇ ਦੇ ਮਸਲੇ ਤਕਰੀਬਨ ਉਹ ਐਕਸੈਪਟ ਹੀ ਨਹੀਂ ਕਰਦੇ। ਉਹ ਕਹਿੰਦੇ ਤੁਸੀਂ ਟ੍ਰੇਡ ਡੀਲ ਜੋ ਸਮਾਜੀ ਕਰੀ ਚਲੋ, ਪਰ ਜਿਹੜਾ ਸਰਕਾਰ ਦੀ ਪਹਿਲੀ ਰਿਸਪੌਂਸਿਬਿਲਿਟੀ ਆਪਣੇ ਸਿਟੀਜ਼ਨਸ ਨੂੰ ਹੁੰਦੀ ਆ। ਤੇ ਜੇ ਤੁਹਾਡੇ ਸਿਟੀਜ਼ਨ ਕਹਿੰਦੇ ਵੀ ਸਾਡੇ ਨਾਲ ਉੱਥੇ ਗਲਤ ਹੋ ਰਿਹਾ, ਮਾਈਨੋਰਿਟੀਜ਼ ਹੋ ਰਿਹਾ, ਤੁਸੀਂ ਆਪਣੀ ਆਵਾਜ਼ ਉਠਾਓ। ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜੀਆਂ ਚੋਣਾਂ ਹੋਣੀਆਂ, ਸਿੱਖਾਂ ਦੇ ਜਿਹੜੇ ਪੋਲੀਟੀਸ਼ੀਅਨ ਆ ਕੈਨੇਡਾ ਵਿੱਚ ਤੁਹਾਡੇ ਬਹੁਤ ਆ, ਸਾਡੇ ਸਿਰਫ 2 ਹੀ ਆ MP ਲੇਬਰ ਪਾਰਟੀ ਦੇ ਆ। ਪਰ ਆਉਣ ਵਾਲੇ ਸਾਲ ਵਿੱਚ 7 ਹੋਰ ਸਿੱਖ ਲੇਬਰ ਪਾਰਟੀ ਹੈ ਤਕਰੀਬਨ ਗਾਰੰਟੀਡ ਆ। ਦੇਖੋ ਇਹ ਪਹਿਲਾ ਸਟੈਪ ਹੀ ਆ ਕਿ ਉਹ ਜਿਹੜੇ ਸਿੱਖ ਸਰਕਾਰ ਵਿੱਚ ਹੋਣਗੇ ਉਹ ਉਹਨਾਂ ਦਾ ਕੰਮ ਹੋਊਗਾ, ਜਿਹੜਾ ਸਿੱਖ ਗੁਰੂ ਘਰਾਂ ਦਾ ਜਥੇਬੰਦੀ ਦਾ ਉਹ ਕੰਮ ਹੋਊਗਾ। ਪਰ ਕਰਕੇ ਵਾਅਦੇ ਸਾਡੇ ਨਾਲ ਕਰ ਹਟੇ ਆਪੋਜੀਸ਼ਨ 'ਚ 1984 ਦੀ ਇਨਕੁਆਇਰੀ ਬਾਰੇ, ਜਗਤਾਰ ਸਿੰਘ ਜੌਹਲ ਦੇ ਬਾਰੇ, ਅਸੀਂ ਉਹਨਾਂ ਵਾਅਦਿਆਂ ਤੇ ਇਹਨਾਂ ਨੂੰ ਮਜਬੂਰ ਕਰਨਾ ਹੀ ਕਰਨਾ। ਕਿੰਨੀ ਆਪਾਂ ਪ੍ਰਾਪਤੀ ਕਰਦੇ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਜਿਹੜੀ ਅਸੀਂ ਸਮਝਦੇ ਹਾਂ ਅੰਗਰੇਜ਼ੀ ਵਿੱਚ ਕਹਿੰਦੇ ਗਲਾਸ ਹਾਫ ਫੁੱਲ ਹਾਫ ਐਮਟੀ, ਆਪਾਂ ਤਾਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ, ਅਸੀਂ ਗਲਾਸ ਹਾਫ ਫੁੱਲ ਹੀ ਕਹਿੰਦੇ ਹੁੰਦੇ। ਅਸੀਂ ਉਹ ਗਲਾਸ ਭਰਨਾ ਹੀ ਭਰਨਾ ਕਿਉਂਕਿ ਅਸੀਂ ਸੱਚਾਈ ਤੇ ਖੜੇ ਹਾਂ। ਤਾਂ ਇਹ ਪੋਲੀਟੀਸ਼ੀਅਨ ਨੂੰ ਵੀ ਕਹਿਣਾ ਤੁਸੀਂ ਵੀ ਸੱਚਾਈ ਤੇ ਖੜੋ, ਕਿਉਂਕਿ ਜੇ ਤੁਸੀਂ ਨਹੀਂ ਖੜਦੇ, ਜਿੱਦਾਂ ਤੁਸੀਂ ਕਿਹਾ ਅੱਜ ਇੰਡੀਆ ਸਰਕਾਰ ਇਹ ਮੁਲਕਾਂ ਨੂੰ
ਟੈਸਟ ਕਰ ਰਹੀ ਵੀ ਅਸੀਂ ਤੁਹਾਡੇ ਧਰਤੀ ਤੇ ਆਣ ਕੇ ਬੰਦੇ ਮਾਰ ਸਕਦੇ ਹਾਂ। ਅਸੀਂ ਜੋ ਕੁਛ ਮਰਜ਼ੀ ਕਰੀਏ ਇੰਡੀਆ 'ਚ ਤੁਸੀਂ ਚੁੱਪ ਆ, ਅਸੀਂ ਤਾਂ ਹੁਣ ਤੁਹਾਡੇ ਆਣ ਕੇ ਮਾਰਦੇ ਹਾਂ। ਤਾਂ ਮੈਨੂੰ ਲੱਗਦਾ ਬਿਹਾਈਂਡ ਦ ਸੀਨ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਪੰਜੇ ਮੁਲਕਾਂ ਦੀਆਂ, ਇਹ ਰਿਲੇਸ਼ਨਸ਼ਿਪ ਚੇਂਜ ਹੋ ਗਈ। ਇਹ ਮੁੜ ਕੇ ਨਹੀਂ ਆਣੀ, ਉਹ ਟਰਸਟ ਨਹੀਂ ਕਰਦੇ ਇੰਡੀਆ ਵਾਲਿਆਂ ਨੂੰ। ਪਰ ਦੂਸਰੇ ਪਾਸੇ ਆਪਾਂ ਚਾਹੁੰਦੇ ਇਹਨਾਂ ਪੋਲੀਟੀਸ਼ੀਅਨਾਂ ਨੂੰ, ਸਰਕਾਰਾਂ ਨੂੰ ਵੀ ਉਹ ਵੀ ਗੱਲ ਨੂੰ ਅੰਡਰਸਟੈਂਡ ਕਰਨ ਵੀ ਜਿਹੜੀ ਆਈਡੀਓਲੋਜੀ ਬੀਜੇਪੀ ਪ੍ਰਮੋਟ ਕਰ ਰਹੀ ਇੰਡੀਆ ਵਿੱਚ ਤੇ ਵੱਖਰੇ ਦੇਸ਼ਾਂ ਵਿੱਚ, ਉਹ ਐਕਚੁਅਲੀ ਹੋ ਸਕਦਾ ਵੀ ਆਪਾਂ ਇਸਲਾਮ ਦੀ ਗੱਲ ਕਰੀਏ, ਅਸੀਂ 9/11 ਦੀ ਗੱਲ ਕਰੀਏ, ਹੋ ਸਕਦਾ ਉਹਨਾਂ ਦਾ ਜਿਹੜਾ ਖਤਰਾ ਉਹਨਾਂ ਵੀ ਬੁਰਾ ਨਿਕਲੇ ਬਾਹਰਲੀਆਂ ਸਰਕਾਰਾਂ ਨੇ, ਜੇ ਇਹ ਹੱਥ ਹੁਣ ਨਹੀਂ ਪਾਉਂਦੇ। ਬਿਲਕੁਲ ਦਵਿੰਦਰਜੀਤ ਸਿੰਘ ਜੀ, ਤੁਸੀਂ ਗੱਲ ਕੀਤੀ ਆ ਵੀ ਜਿਹੜੀ ਆ ਚਾਹੇ 1984 ਦੀ ਇਨਕੁਆਇਰੀ ਦੀ ਗੱਲ ਹੋਵੇ, ਹੋਰ ਕਿੰਨੇ ਸਿੱਖ ਮਸਲੇ ਜੇ ਆਪਾਂ ਇੰਗਲੈਂਡ ਦੀ ਜਿਹੜੀ ਡੋਮੈਸਟਿਕ ਪੋਲੀਟਿਕਸ ਆ ਉਹਦੇ ਨਾਲ ਜੁੜਦੇ ਦੇਖੀਏ, ਭਾਵੇਂ ਗੱਲ ਤਾਂ ਉੱਥੇ ਵੀ ਚਲੀ ਜਾਂਦੀ ਵੀ ਜਿਹੜੀ ਟ੍ਰੀਟੀ ਜਿਹੜੀ ਐਂਗਲੋ ਸਿੱਖ ਵਾਸ ਤੋਂ ਬਾਅਦ ਹੋਈ ਆ, ਤਾਂ ਮਤਲਬ ਸਿੱਖ ਰਾਜ ਦੇ ਜਦੋਂ ਇੱਕ ਮਤਲਬ ਇੱਕ ਵੱਡੀ ਜਿਹੜੀ ਦਾਅਵੇਦਾਰੀ ਹੈ ਸਿੱਖਾਂ ਦੀ ਰਾਜ ਦੀ, ਉਹਦੇ ਵਿੱਚ ਇੰਗਲੈਂਡ ਇੱਕ ਵੱਡਾ ਪਾਰਟੀਸਪੈਂਟ ਆ ਉਹ ਸਾਰੇ ਡਾਇਲੋਗ ਦੇ ਵਿੱਚ। ਤੇ ਹੁਣ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਉਹਦੇ 'ਚ ਜਿੰਨੇ ਸਿੱਖਾਂ ਦੇ ਸਾਰੇ ਮਸਲੇ ਆ, ਤਾਂ ਮੈਨੂੰ ਲੱਗਦਾ ਤੁਸੀਂ ਲੇਬਰ ਪਾਰਟੀ ਦਾ ਜ਼ਿਕਰ ਕਰ ਰਹੇ ਹੋ ਕਿ ਉਹ ਤੁਹਾਡੇ ਨਾਲ ਪ੍ਰੋਮਿਸ ਕਰ ਚੁੱਕੇ ਆ ਇਹ ਸਾਰੇ ਕਰਨ ਦੇ। ਤਾਂ ਕੀ ਕੰਜ਼ਰਵੇਟਿਵ ਪਾਰਟੀ ਵੱਲੋਂ ਵੀ ਕੋਈ ਅਪਰੋਚ ਸਿੱਖਾਂ ਦੇ ਨਾਲ ਹੋ ਰਹੀ ਆ, ਜਾਂ ਸਿਰਫ ਲੇਬਰ ਪਾਰਟੀ, ਕਿਉਂਕਿ 2 MP ਵੀ ਪਹਿਲਾਂ ਸਿੱਖਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਲੇਬਰ ਪਾਰਟੀ ਦੇ ਵਿੱਚ ਨੇ, ਅਗਲੇ ਵੀ ਤੁਸੀਂ ਕਹਿ ਰਹੇ ਹੋ ਲੇਬਰ ਪਾਰਟੀ 'ਚ ਵੀ ਕੰਜ਼ਰਵੇਟਿਵ ਪਾਰਟੀ ਟੋਟਲੀ ਮਤਲਬ ਸਿੱਖਾਂ ਦੇ ਨਾਲ ਕੋਈ ਗੱਲਬਾਤ ਨਹੀਂ ਕਰ ਰਹੀ, ਜਾਂ ਫਿਰ ਦੋਵੇਂ ਪਾਰਟੀਆਂ ਦੇ ਨਾਲ ਕੋਈ ਗੱਲਬਾਤ ਜਿਹੜੀ ਸਿੱਖ ਆਰਗੇਨਾਈਜੇਸ਼ਨਸ ਦੀ ਚੱਲ ਰਹੀ ਹੈ ਆਪਣੇ ਮਸਲਿਆਂ ਨੂੰ ਲੈ ਕੇ? ਭਾਈ ਅਸੀਂ ਏਦਾਂ ਕਰੀਦਾ ਵੀ ਅਸੀਂ ਹਰ ਇਲੈਕਸ਼ਨ ਵਿੱਚ ਇੱਕ ਸਿੱਖ ਮੈਨੀਫੈਸਟੋ ਛਾਪੀਦਾ, ਉਹਦੇ 'ਚ 10 ਮੁੱਦੇ ਹੁੰਦੇ। ਤਾਂ ਹੁਣ ਵੀ ਅਸੀਂ ਰਿਵਿਊ ਕਰਕੇ ਕਈ ਮੁੱਦੇ ਕੱਢਦੇ ਦੇ ਭੇਜ ਪਾਦੇ, ਜਿੱਦਾਂ ਪਿਛਲੀ ਵਾਰੀ ਸੀ ਜਗਤਾਰ ਸਿੰਘ ਜੌਹਲ ਦਾ ਪਾਤਾ ਸੀ ਜੋ 2019 'ਚ ਇਲੈਕਸ਼ਨ ਹੋਈ ਸੀ। ਅਸੀਂ ਉਹ ਮੁੱਦੇ ਹਰ ਗੁਰਦੁਆਰਾ, ਹਰ ਜਥੇਬੰਦੀ, ਹਰ ਸਿੱਖ ਕੋ ਪਹੁੰਚਾਈਦੇ ਆ। ਉਹ ਡਾਕੂਮੈਂਟ ਹੁੰਦਾ ਤਾਂ ਹਰ ਪੋਲੀਟੀਸ਼ੀਅਨ ਕੋ ਵੀ ਜਾਂਦੇ ਵੀ ਜਦੋਂ ਤੁਸੀਂ ਸਿੱਖਾਂ ਨੂੰ ਮਿਲਣਾ, ਤੁਸੀਂ ਸਾਡੇ ਗੁਰਦੁਆਰਿਆਂ 'ਚ ਆਉਣਾ, ਤੁਸੀਂ ਸਾਨੂੰ ਦੱਸਣਾ ਕਿਹੜੇ ਕਿਹੜੇ ਮਸਲੇ ਤੁਸੀਂ ਚੱਕਣੇ। ਉਹਦੇ ਵਿੱਚ ਸਿੱਖਾਂ ਦੀ ਰਾਜ ਦੀ ਗੱਲ ਵੀ ਹੁੰਦੀ, ਸਿੱਖਾਂ ਦਾ ਜੈਨੋਸਾਈਡ ਦੀ ਵੀ ਹੁੰਦੀ ਆ, ਵੱਖਰੇ ਵੱਖਰੇ ਹੁੰਦੇ। ਜਿਹੜੇ ਇੱਥੇ ਦੇ ਰਹਿਣ ਲਈ ਸਿੱਖ ਸਕੂਲ ਹੁੰਦੇ ਆ, ਹੇਟ ਕ੍ਰਾਈਮ ਹੁੰਦਾ, ਵੱਖਰੇ ਵੱਖਰੇ ਹੁੰਦੇ। ਇੱਕ ਤਾਂ ਇਹ ਹੁੰਦਾ ਵੀ ਉਹ ਇੱਕ ਹਥਿਆਰ ਆ, ਹਰ ਸਿੱਖ ਵਰਤ ਸਕਦਾ, ਹਰ ਗੁਰੂ ਘਰ ਵਰਤ ਸਕਦਾ, ਹਰ ਜਥੇਬੰਦੀ ਵਰਤ ਸਕਦੀ ਵੀ ਆਪਣੇ ਪੋਲੀਟੀਸ਼ਨ ਨੂੰ ਟੈਸਟ ਕਰਨ, ਜਿਹੜੀ ਮਰਜ਼ੀ ਪਾਰਟੀ ਦੇ ਹੋਣ। ਪਰ ਦੂਸਰੇ ਪਾਸੇ ਜਿਹੜੀ ਰਿਐਲਿਟੀ ਆ ਭਾਈ ਵੀ ਆਹ ਜਿਹੜੀ ਹੁਣ ਸਰਕਾਰ, ਇਹਨਾਂ ਨੂੰ 13 ਸਾਲ ਹੋ ਗਏ ਰਾਜ ਕਰਦਿਆਂ, ਤੇ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਸਿੱਖਾਂ ਦਾ 13 ਸਾਲ 'ਚ ਹੋਇਆ ਉਹ ਸਾਡੇ ਸਾਹਮਣੇ ਆ, ਪ੍ਰੀਤੀ ਪਟੇਲ ਨਾਲ, ਰਿਸ਼ੀ ਸੁਨਕ ਨਾਲ। ਪਰ ਦੂਸਰੇ ਪਾਸੇ ਜੇ ਮੈਂ 10 ਸਾਲ ਉਹਦੇ ਪਿੱਛੇ ਆਵਾਂ, ਜਦੋਂ ਲੇਬਰ ਸਰਕਾਰ ਸੀ, ਉਦੋਂ ਜੋ ਕੰਸਰਵੇਟਿਵ ਆਪੋਜੀਸ਼ਨ ਸੀ, ਉਹਨਾਂ ਬਹੁਤ ਮੁੱਦੇ ਚੱਕੇ ਸੀ ਸਿੱਖਾਂ ਦੇ। ਇਹ ਤਾਂ ਕੁਦਰਤੀ ਪੋਲਿਟਿਕਸ 'ਚ ਚੇਤਾ ਹੁੰਦਾ ਵੀ ਜਦੋਂ ਆਪੋਜੀਸ਼ਨ ਪਾਰਟੀ ਹੁੰਦੀ ਉਹ ਮੁੱਦੇ ਚੱਕਦੇ ਆ, ਜਦੋਂ ਉਹਨਾਂ ਦੀ ਸਰਕਾਰ ਬਣ ਜਾਈ ਫਿਰ ਮੁੱਦੇ ਭੁਲਾਉਂਦੇ, ਬਸ ਉਦੋਂ ਇੰਡੀਆ ਸਰਕਾਰ ਦਾ ਸਿੱਧਾ ਪ੍ਰੈਸ਼ਰ ਹੁੰਦਾ। ਪਰ ਆਪਾਂ ਉਹ 10-20 ਸਾਲਾਂ 'ਚ ਕੁਛ ਨਾ ਕੁਛ ਸਿੱਖਿਆ, ਜਿਹਦੇ ਵਿੱਚ ਪੋਲੀਟੀਸ਼ੀਅਨ ਸਿੱਖਾਂ ਦੀ ਰਿਸਪੈਕਟ ਕਰ ਰਹੇ ਵੀ ਇਹ ਮੁੱਦੇ ਸਾਡੇ ਸਾਹਮਣੇ ਰੱਖਦੇ, ਤੇ ਇਹ ਮੁੱਦਿਆਂ ਤੇ ਅਸੀਂ ਤਾਂ ਹੁਣ ਵੀ ਕਹਿੰਦੇ ਜਿਹੜੀ ਮਰਜ਼ੀ ਸਰਕਾਰ ਬਣੀ, ਚੈਲੰਜ ਤਾਂ ਅਸੀਂ ਸਰਕਾਰ ਨੂੰ ਹੀ ਕਰਨਾ, ਅਸੀਂ ਆਪੋਜੀਸ਼ਨ ਵਰਤਣੀ ਜਿਹੜੀ ਮਰਜ਼ੀ ਪਾਰਟੀ ਹੋਵੇ। ਪਰ ਕਈ ਵਾਰੀ ਪੋਲੀਟੀਸ਼ੀਅਨ ਵਿੱਚ ਆ ਜਾਂਦੇ ਸਰਕਾਰ ਜਿਹੜੇ ਤੁਹਾਡੇ ਨਾਲ ਜ਼ਿਆਦਾ ਫੇਵਰੇਬਲ। ਸਾਨੂੰ ਇਹ ਵੀ ਪਤਾ ਕਿ ਇੱਕ ਕੱਟੜ ਬੀਜੇਪੀ ਦਾ ਸਪੋਰਟਰ ਹੋ ਸਕਦਾ ਉਹ MP ਲੈਸਟਰ ਵਿੱਚ ਬਣ ਜਾਣਾ। ਤਾਂ ਅਸੀਂ ਸਾਨੂੰ ਉਸ ਚੀਜ਼ ਦਾ ਹੁਣ ਤੋਂ ਫਿਕਰ ਆ ਵੀ ਅਸੀਂ ਕਿੱਦਾਂ ਉਹਨੂੰ ਹਰਾਉਣਾ। ਲੇਬਰ ਪਾਰਟੀ ਦਾ ਆ, ਉਹਦੇ ਵਿੱਚ ਮੁਸਲਮਾਨ ਵੀ ਇੰਡੀਪੈਂਡੈਂਟ ਕੈਂਡੀਡੇਟ ਖੜ ਰਹੇ ਆ, ਇੱਕ ਲੇਬਰ ਪਾਰਟੀ ਨੂੰ ਛੱਡ ਕੇ ਉਹ ਵੀ ਖੜ ਰਹੀ ਆ। ਤਾਂ ਆ ਵੀ ਹਰ ਪਾਰਟੀ ਵਿੱਚ ਆਪਾਂ ਨੂੰ ਗਲਤ ਬੰਦੇ ਆਈਡੈਂਟੀਫਾਈ ਕਰਕੇ ਉਹਨਾਂ ਤੇ ਪ੍ਰੈਸ਼ਰ ਵੀ ਪਾਉਣਾ, ਤਾਂ ਉਹਨਾਂ ਨੂੰ ਨੰਗੇ ਵੀ ਕਰਨਾ, ਪਰ ਆਪਣਾ ਮੁੱਦੇ ਨਹੀਂ ਛੱਡਣੇ। ਮੁੱਦੇ ਆਪਾਂ ਸਾਰਿਆਂ ਦੇ ਸਾਹਮਣੇ ਰੱਖਣੇ ਆ। ਤਾਂ ਮੈਨੂੰ ਲੱਗਦਾ ਇਹਦੇ ਵਿੱਚ, ਕਿਉਂਕਿ ਜੇ ਸਾਰੇ ਸਿੱਖ ਏਦਾਂ ਵੋਟ ਪਾਉਣੀ ਨਹੀਂ, ਤੁਸੀਂ ਆਪਣੇ ਦਿਮਾਗ ਨਾਲ ਵਰਤਣੀ ਆ ਵੀ ਜਿਹਨੂੰ ਤੁਸੀਂ ਵੋਟ ਕਰ ਰਹੇ ਤੁਹਾਡੇ ਲਈ ਕੰਮ ਕਰਨਗੇ। ਪਰ ਜਦੋਂ ਉਹ ਬਣ ਜਾਂਦੇ ਫਿਰ ਉਹਨਾਂ ਨੂੰ ਵਾਰ-ਵਾਰ ਪੁੱਛੋ ਕਿ ਤੁਸੀਂ ਕੀ ਕੀਤਾ, ਤੇ ਜੇ ਉਹਨਾਂ ਨਹੀਂ ਕੁਛ ਕੀਤਾ ਉਹਨੂੰ ਪੁੱਛੋ ਕਿਉਂ ਨਹੀਂ ਕੀਤਾ। ਬਿਲਕੁਲ ਆਖਰੀ ਸਵਾਲ ਦਵਿੰਦਰਜੀਤ ਸਿੰਘ ਜੀ, ਮੈਂ ਕੈਨੇਡਾ ਦੇ ਐਕਸਪੀਰੀਅੰਸ ਦੇ ਹਵਾਲੇ ਨਾਲ ਤੁਹਾਨੂੰ ਇਹ ਕਰਨਾ ਚਾਹੁੰਦਾ ਵੀ ਇੱਥੇ ਜਦੋਂ ਵਿਚਰਦੇ ਆ ਮਤਲਬ ਸਿੱਖ ਆਰਗੇਨਾਈਜੇਸ਼ਨਸ ਦੇ ਵਿੱਚ, ਤਾਂ ਇੱਥੇ ਜਿਵੇਂ ਤੁਸੀਂ ਗੱਲ ਕੀਤੀ ਕਿ ਬਹੁਤ ਜ਼ਿਆਦਾ MP ਜਿਹੜੇ ਆ ਉਹ ਜਿਤਾਏ ਮਤਲਬ ਕਮਿਊਨਿਟੀ ਨੇ, ਤੇ ਉਹਨਾਂ ਦਾ ਪਰ ਜਿਹੜਾ ਹੁਣ ਇੰਨੇ ਸਾਲਾਂ ਤੋਂ ਬਾਅਦ ਐਕਸਪੀਰੀਅੰਸ ਜਦੋਂ ਗੱਲ ਹੁੰਦੀ ਆ ਕਮਿਊਨਿਟੀ ਦੇ ਵਿੱਚ, ਤਾਂ ਇਹ ਹੁੰਦੀ ਆ ਵੀ ਬੰਦੇ ਅਸੀਂ ਜਿਤਾਉਂਦੇ ਆ, ਪਰ ਜਦੋਂ ਜਿੱਤ ਜਾਂਦੇ ਆ
ਤਾਂ ਫਿਰ ਉਹ ਸਾਡੇ ਨਹੀਂ ਰਹਿੰਦੇ, ਮਤਲਬ ਉਹ ਸਿਰਫ ਟੋਟਲੀ ਮਤਲਬ ਚੁੱਪ ਕਰ ਜਾਂਦੇ ਆ ਵੀ ਉਹ ਇੱਕ ਸਿੱਖ ਇੰਟਰਸਟ ਦੀ ਗੱਲ ਕਰਨ ਨੂੰ ਮਨਫੀ ਹੋ ਜਾਂਦੇ ਆ ਵੀ ਇਹ ਇੱਥੇ ਕੈਨੇਡਾ ਦੇ ਹੁਣ ਕਮਿਊਨਿਟੀ ਦੇ ਵਿੱਚ ਇੱਕ ਐਕਸਪੀਰੀਅੰਸ ਫੇਸ ਕਰ ਰਹੇ ਆ। ਹੁਣ ਤੁਸੀਂ ਇੰਗਲੈਂਡ ਦੇ ਵਿੱਚ ਵੀ ਜਿੰਨੀ ਸਿੱਖ ਰਿਸੋਰਸਿਸ ਨੇ ਉਹ ਜਦੋਂ ਯੂਜ਼ ਹੁੰਦੇ ਆ, ਮਤਲਬ ਇਸ ਤਰ੍ਹਾਂ ਦੀ ਜਿਹੜੀ ਮੇਨਸਟ੍ਰੀਮ ਪੋਲੀਟਿਕਸ ਆ ਉਹਦੇ ਵਿੱਚ ਆਪਣੇ ਨੁਮਾਇੰਦੇ ਭੇਜਣ ਦੇ ਲਈ, ਤਾਂ ਉਹਦੇ ਵਿੱਚ ਮਤਲਬ ਇਹ ਤੁਹਾਨੂੰ ਵੀ ਕਿਤੇ ਡਰ ਰਹਿੰਦਾ ਆ ਵੀ ਹਾਂ ਮਤਲਬ ਅਸੀਂ ਇੰਨਾ ਜ਼ੋਰ ਲਾ ਰਹੇ ਆ ਵੀ ਉਹ ਤੋਂ ਬਾਅਦ ਜਾ ਕੇ ਜੋ ਹੁਣ ਕੈਨੇਡਾ ਦੇ ਸਿੱਖ ਫੇਸ ਕਰ ਰਹੇ ਆ, ਮਤਲਬ ਵਰਲਡ ਸਿੱਖ ਆਰਗੇਨਾਈਜੇਸ਼ਨ ਦੀਆਂ ਸਟੇਟਮੈਂਟਸ ਹੁੰਦੀਆਂ ਨੇ ਇਸ ਗੱਲ ਤੇ ਉਹ ਤੁਸੀਂ ਵੀ ਮਤਲਬ ਕਿਤੇ ਉਹਨਾਂ ਚੀਜ਼ਾਂ ਨੂੰ ਵੀ ਆਪਣੇ ਧਿਆਨ 'ਚ ਰੱਖ ਰਹੇ ਹੋ ਵੀ ਇਹੋ ਜਿਹੀ ਚੀਜ਼ ਸਾਡੇ ਨਾਲ ਇੱਥੇ ਨਾ ਵਾਪਰੇ, ਵੀ ਇੰਨਾ ਜ਼ੋਰ ਲਾਉਣ ਤੋਂ ਬਾਅਦ ਜੋ ਕੈਨੇਡਾ ਦੇ ਵਿੱਚ ਆਰਗੇਨਾਈਜੇਸ਼ਨਸ ਮਹਿਸੂਸ ਕਰ ਰਹੀਆਂ ਨੇ। ਦੇਖੋ ਪਿੱਛੇ ਜਿਸ ਕਾਰਨ ਆਇਆ ਸੀ ਇੱਥੇ ਅਸੀਂ ਗੁਰੂ ਨਾਨਕ ਪਾਰਲੀਮੈਂਟ ਵਿੱਚ ਬਣਾਇਆ ਸੀ ਤਾਂ ਬੋਲੇ ਸੀ, ਤਾਂ ਉਹਨੇ ਇੱਕ ਚੀਜ਼ ਕਹੀ ਸੀ, ਕਹਿੰਦਾ ਜਿਹੜੀ ਰੈਪਰੈਜ਼ੈਂਟੇਸ਼ਨ ਹੁੰਦੀ ਹੈ ਪਹਿਲਾ ਸਟੈਪ ਹੁੰਦਾ ਵੀ ਸਾਡੇ ਬੰਦੇ ਹੋਣ, ਪਰ ਰੈਪਰੈਜ਼ੈਂਟੇਸ਼ਨ ਦਾ ਕੋਈ ਮਾਇਨਾ ਨਹੀਂ ਜੇ ਉਹ ਬੰਦੇ ਬੀਬੀਆਂ ਉੱਥੇ ਜਾਣ ਤਾਂ ਆਪਣੀ ਗੱਲ ਨਾ ਕਰਨ। ਤਾਂ ਇਹੀ ਚੀਜ਼ ਅਸੀਂ ਇੱਥੇ ਦੇ ਜਿਹੜੇ ਹੁਣ ਵੀ 2 MP ਆ, ਪ੍ਰੀਤ ਘੋਗਿਲ ਤੇ ਤਨਜੀਤ ਸਿੰਘ ਢੇਸੀ, ਅਸੀਂ ਉਹਨਾਂ ਨੂੰ ਕਹਿੰਦੇ ਵੀ ਦੇਖੋ ਤੁਹਾਡੇ ਦੋਨੇ ਹੀ ਪਿਤਾ ਪ੍ਰਧਾਨ ਰਹੇ ਵੱਡੇ ਵੱਡੇ ਗੁਰਦੁਆਰਿਆਂ ਦੇ, ਤੁਸੀਂ ਤਾਂ ਉਸ ਪਰਿਵਾਰਾਂ ਵਿੱਚੋਂ ਆਏ ਆ, ਤੁਹਾਨੂੰ ਪਤਾ ਕਮੇਟੀ ਬਾਰੇ ਤਾਂ ਪਤਾ ਵੀ ਆ, ਪਰ ਜਿਹੜੇ 7-8 ਹੁਣ ਹੋਰ ਆ ਰਹੇ ਆ ਉਹ ਘੱਟ ਉਹਨਾਂ ਨੂੰ ਪਤਾ। ਪਰ ਉਹ ਸਾਡਾ ਕੰਮ ਆ ਉਹਨਾਂ ਨੂੰ ਸਮਝਾਉਣ ਦਾ ਵੀ ਜੇ ਤੁਸੀਂ ਸਿੱਖ ਪਰਿਵਾਰ ਵਿੱਚ ਜਨਮ ਲਿਆ, ਸਾਨੂੰ ਗੁਰੂ ਸਾਹਿਬ ਨੇ ਕੀ ਗੱਲ ਦੱਸੀ ਸੀ, ਤੁਹਾਡੀ ਪਾਰਟੀ ਪੋਲਿਟਿਕਸ ਹੀ ਰਹਿਣੀ, ਪਾਰਟੀ ਡਿਸਪਲਿਨ ਹੁੰਦੀ, ਪਰ ਅਖੀਰ ਵਿੱਚ ਹਰ ਪੋਲਿਟਿਸ਼ਨ ਨੂੰ ਸਿਰਫ 2 ਚੀਜ਼ਾਂ ਮੈਟਰ ਕਰਦੀਆਂ ਹੁੰਦੀਆਂ। ਇੱਕ ਤਾਂ ਹੁੰਦਾ ਵੀ ਜੇ ਇਸ ਇਲਾਕੇ 'ਚੋਂ ਤੁਸੀਂ ਚੁਣੇ ਗਏ ਉਸ ਲੋਕਾਂ ਲਈ ਤੁਸੀਂ ਕੰਮ ਕਰਨੇ, ਇਹ ਤਾਂ ਕੈਨੇਡਾ ਵਿੱਚ ਵੀ ਹੈ, ਪਰ ਦੂਸਰਾ ਮੈਂ ਖਾਸ ਸਿੱਖ MPਆਂ ਨੂੰ ਕਹਿ ਰਿਹਾ, ਉਹਨਾਂ ਨੂੰ ਇਵੈਂਚੁਅਲੀ ਇਹ ਪਤਾ ਲੱਗ ਜਾਂਦਾ ਵੀ ਪੋਲਿਟਿਕਸ ਇਦਾਂ ਦੀ ਗੱਲ ਹੈ, ਤੁਹਾਡੀ ਆਮ ਜੌਬ ਨੂੰ ਪ੍ਰਮੋਸ਼ਨ ਹੀ ਨਹੀਂ ਮਿਲੀ ਜਾਂਦੀ, ਇੱਕ ਦਿਨ ਤੁਸੀਂ ਥੱਲੇ ਨੂੰ ਵੀ ਆਉਣਾ, ਭਾਵੇਂ ਪ੍ਰਧਾਨ ਮੰਤਰੀ ਵੀ ਹੋਣ, ਮਿਨਿਸਟਰ ਵੀ ਹੋਣ। ਤੁਹਾਡੀ ਤਸੱਲੀ ਉਦੋਂ ਹੋਣੀ ਜਦੋਂ ਤੁਹਾਨੂੰ ਪਤਾ ਲੱਗ ਗਿਆ ਅਸੀਂ ਆਪਣੀ ਕਮਿਊਨਿਟੀ ਦੇ ਕੁਝ ਕਰਕੇ ਜਾਣਾ। ਤਾਂ ਇਸ ਚੀਜ਼ ਦਾ ਅਸੀਂ ਵੀ ਹੈਰਾਨ ਸੀ, ਮੈਂ ਬਹੁਤ ਪੋਲਿਟਿਸ਼ੀਅਨ ਇੱਥੇ ਵੀ ਜਾਣਦਾ ਵੀ ਜਦੋਂ ਜਸਟਿਨ ਟਰੂਡੋ ਬੋਲਿਆ ਤਕਰੀਬਨ ਫੇ ਹੀ ਸਾਰੇ ਬੋਲਣ ਲੱਗੇ, ਅੱਗੇ ਤਾਂ ਬਹੁਤ ਘੱਟ ਗੱਲ ਕਰਦੇ ਹੁੰਦੇ ਆ, ਉਹ ਉਨੀ ਕੀ ਗੱਲ ਕਰਦੇ ਜਿੱਥੇ ਉਹਨਾਂ ਨੂੰ ਬੜੀ ਸੇਕ ਨਾ ਲੱਗੇ। ਪਰ ਮੈਨੂੰ ਲੱਗਦਾ ਹੋ ਸਕਦਾ ਵੀ ਅਸੀਂ ਸਾਡੀ ਲੌਬਿੰਗ ਕਿਉਂਕਿ ਬਹੁਤ ਚਿਰ ਤੋਂ ਚੱਲ ਰਹੀ, ਜਦੋਂ ਸਾਡੇ ਕੋਈ MP ਹੈ ਵੀ ਨਹੀਂ ਸੀ ਉਦੋਂ ਵੀ ਅਸੀਂ ਬਹੁਤ ਪ੍ਰਾਪਤੀਆਂ ਕੀਤੀਆਂ, ਪਰ ਅਸੀਂ ਚਾਹੁੰਦੇ ਆਉਣ ਵਾਲੇ ਸਮੇਂ 'ਚ ਮਹਾਰਾਜ ਕਿਰਪਾ ਕਰੋ ਵੀ ਐਕਚੁਅਲੀ ਪੋਲੀਟੀਕਲ ਸਟਰੈਂਥ ਅਸੀਂ ਸਿਰਫ MPਆਂ ਥਰੂ ਨਾ ਕਰੀਏ, ਪਰ ਮਿਨਿਸਟਰਾਂ ਨਾਲ ਤੇ ਨਾਲੇ ਸਰਕਾਰ ਨਾਲ, ਜਿੱਥੇ ਉਹ ਗੱਲ ਨੂੰ ਅੰਡਰਸਟੈਂਡ ਕਰਨੇ ਵੀ ਜੋ ਕੁਛ ਸਿੱਖਾਂ ਦਾ ਐਕਸਪੀਰੀਅੰਸ ਹੋਇਆ 47 ਨਾਲ, ਅਸੀਂ ਇੱਕ ਗਿਲਟੀ ਪਾਰਟੀ ਆ ਬ੍ਰਿਟਨ, ਤਾਂ ਅਸੀਂ ਇਹਨਾਂ ਦਾ ਹੱਥ ਫੜਨਾ ਚਾਹੀਦਾ, ਇਹਨਾਂ ਨਾਲ ਹਮਦਰਦੀ ਦਿਖਾਉਣੀ ਚਾਹੀਦੀ। ਇੰਡੀਆ ਸਰਕਾਰ ਨੇ ਇਹਨਾਂ ਨੂੰ ਕੁੱਟ ਲਿਆ, ਮਾਰ ਲਿਆ, ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕਰੇ, ਪਰ ਅੱਗੇ ਵੀ ਇਹ ਖੜੇ ਹੈ। ਬਿਲਕੁਲ ਦਵਿੰਦਰਜੀਤ ਸਿੰਘ ਜੀ, ਤੁਸੀਂ ਕਾਫੀ ਜਿਹੜੀ ਸਿਚੁਏਸ਼ਨ ਆ ਇੰਗਲੈਂਡ ਦੇ ਵਿੱਚ, ਮਤਲਬ ਸਿੱਖ ਪੋਲੀਟਿਕਸ ਦੇ ਨਜ਼ਰੀਏ ਤੋਂ, ਸਿੱਖ ਸੁਸਾਇਟੀ ਦੇ ਨਜ਼ਰੀਏ ਤੋਂ ਤੇ ਗਵਰਨਮੈਂਟ ਦੇ ਨਾਲ ਸਿੱਖਾਂ ਦੇ ਰਿਲੇਸ਼ਨ ਦੇ ਨਜ਼ਰੀਏ ਤੋਂ ਕਾਫੀ ਐਕਸਪਲੇਨ ਕੀਤੀ ਆ, ਤੇ ਆਸ ਕਰਦੇ ਆ ਜਿਵੇਂ ਹੁਣ ਪਿਛਲੇ ਦਿਨੀ ਵੱਡੀ ਕਾਨਫਰੰਸ ਹੋ ਕੇ ਹਟੀ ਆ, ਸੰਗਤ ਨੇ ਕਮਿਊਨਿਟੀ ਨੇ ਫੈਸਲੇ ਲਏ ਆ ਭਵਿੱਖ ਦੀ ਰਣਨੀਤੀ ਦੇ ਲਈ, ਤਾਂ ਉਹਨਾਂ ਦੇ ਉੱਤੇ ਸਾਰੀ ਸੰਗਤ ਅਮਲ ਕਰਕੇ ਤੇ ਜਿਹੜੇ ਚੈਲੰਜਸ ਫੇਸ ਕਮਿਊਨਿਟੀ ਕਰ ਰਹੀ ਹੈ ਇੰਗਲੈਂਡ ਦੇ ਵਿੱਚ, ਉਹਨਾਂ ਨੂੰ ਜ਼ਰੂਰ ਓਵਰ ਰੂਲ ਕਰਕੇ ਤੇ ਅੱਗੇ ਵਧਣਗੇ। ਤੇ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਅੱਜ ਸਾਡੇ ਇਸ ਪ੍ਰੋਗਰਾਮ ਦੇ ਲਈ ਸਮਾਂ ਕੱਢਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਹ ਸਨ ਸਿੱਖ ਫੈਡਰੇਸ਼ਨ UK ਤੋਂ ਸਰਦਾਰ ਦਵਿੰਦਰਜੀਤ ਸਿੰਘ ਜੀ, ਤੇ ਇਹਨਾਂ ਨੇ ਸਾਡੇ ਨਾਲ ਅੱਜ ਗੱਲਬਾਤ ਕੀਤੀ ਹੈ ਕਿ ਜੋ ਇੰਗਲੈਂਡ ਦੇ ਵਿੱਚ ਸਿਚੁਏਸ਼ਨ ਆ, ਤੇ ਅਸੀਂ ਕਿਉਂਕਿ ਅੱਜ ਸਾਰੇ ਅਖਬਾਰਾਂ ਦੇ ਵਿੱਚ ਇਹ ਖਬਰ ਜਿਹੜੀ ਆ ਜਨਤਕ ਹੋਈ ਆ, ਤੇ ਅੱਜ ਪੰਥਕ ਸਰਕਲਸ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਇੰਗਲੈਂਡ ਦੇ ਵਿੱਚੋਂ ਇਹ ਗੱਲ ਆਉਣੀ ਕਿ ਹਾਂ ਸਿੱਖਾਂ ਨੂੰ ਇੱਥੇ ਖਤਰਾ ਆ, ਤਾਂ ਮਤਲਬ ਸਿੱਖ ਮਹਿਸੂਸ ਕਰ ਰਹੇ ਸੀ ਕਿ ਸ਼ਾਇਦ ਉੱਥੇ ਕੁਛ ਨਾ ਕੁਛ ਜਿਹੜਾ ਆ ਜਿਹੜੀ ਇੰਡੀਅਨ ਇੰਟਰਫੇਰੈਂਸ ਆ ਉਹ ਡਿਲਿਊਟ ਹੁੰਦੀ ਨਜ਼ਰ ਆਈ ਹੈ ਇਸ ਖਬਰ ਤੋਂ ਬਾਅਦ। ਪਰ ਜਿਵੇਂ ਸਰਦਾਰ ਦਵਿੰਦਰਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਕਾਫੀ ਗੱਲਾਂ ਜਿਹੜੀਆਂ ਇੰਗਲੈਂਡ ਦੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹ ਵੀ ਜ਼ਿਕਰ ਕਰ ਚੁੱਕੀਆਂ ਨੇ, ਉਹਨਾਂ ਦੇ ਕੋਲ ਵੀ ਇਹ ਜਾਣਕਾਰੀਆਂ ਹੈਗੀਆਂ ਨੇ ਕਿ ਜਿਹੜੇ ਸਿੱਖ ਐਕਟਿਵਿਸਟ ਨੇ ਉਹ ਕਿਵੇਂ ਅੰਡਰ ਥ੍ਰੈਟ ਨੇ ਇੰਡੀਅਨ ਏਜੰਟਸ ਤੋਂ ਇੰਗਲੈਂਡ ਦੇ ਵਿੱਚ। ਪਰ ਇੰਗਲੈਂਡ ਦੀ ਗਵਰਨਮੈਂਟ ਜਿਹੜੀ ਆ ਉਹ ਫੇਲ ਹੋ ਰਹੀ ਆ ਆਪਣੇ ਸਿਟੀਜ਼ਨਸ ਨੂੰ ਸਿਕਿਉਰ ਫੀਲ ਕਰਾਉਣ ਦੇ ਵਿੱਚ, ਇੰਡੀਅਨ ਇੰਟਰਫੇਰੈਂਸ ਨੂੰ ਇੰਗਲੈਂਡ ਦੇ ਵਿੱਚ ਰੋਕਣ ਦੇ ਵਿੱਚ ਹਜੇ ਤੱਕ ਇਹੀ ਨਜ਼ਰ ਆ ਰਿਹਾ। ਤੇ ਅੱਗੇ ਵੀ ਅਸੀਂ ਜ਼ਰੂਰ
ਇਸ ਸੰਬੰਧੀ ਜਿਹੜੀ ਵੀ ਅਪਡੇਟ ਕੋਈ ਹੋਊਗੀ ਉਹਦੇ ਤੇ ਨਜ਼ਰ ਬਣਾ ਕੇ ਰੱਖਾਂਗੇ। ਤੇ ਸਾਡੇ ਨਾਲ ਜੁੜਨ ਲਈ, ਸਾਡਾ ਇਹ ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।